तो उन्हें गोली जलाती। सिख मुसलमान लाशा पईयां बैठियां, आ गोली का निशान, चार गोलियां लाशा पईयां, मुसलमान सिख हिंदू उन्हें तिने कौमां फना कर दित्तियां। जलियांवाले बाग च अमृतसर अजे उत्थे फोटो बनया। मैं मैनू भी ना विखाओ। ਉਹਨੂੰ ਫਿਰ ਮੁੰਡਾ ਇੱਕ ਭਗਤ ਸਿੰਘ 22 ਸਾਲ ਦਾ ਮੁੰਡਾ ਐਸ ਫੈਸਲਾਬਾਦ ਦਾ ਇਹ ਉੱਠਿਆ। ਇਹਨੇ ਬਰਤਾਨੀਆ ਜਾ ਕੇ ਉੱਥੇ ਅੰਗਰੇਜ਼ ਨੂੰ ਮਾਰ ਕੇ ਪੰਜਾਬ ਦਾ ਵੱਟਾ ਉਹ ਮੁੰਡਾ ਭਗਤ ਸਿੰਘ ਲੈ ਕੇ ਆਇਆ। ਅੱਛਾ ਅੱਛਾ ਗੁਰਦੁਆਰੇ ਵਿੱਚ ਮੈਂ ਬੈਠਾ। ਅੱਛਾ ਅੱਛਾ ਪੰਜ ਸਿੱਖ ਨਾਲ ਹੈ ਜਿਹੜੇ ਸਾਡੇ ਮੁਸਲਮਾਨਾਂ ਦੇ ਖਿਲਾਫ ਗੱਲਾਂ ਕਰੇ। ਔਰ ਸਿੱਖੋ ਵੇਖੋ ਜਰਨੈਲ ਸ਼ੇਰ ਖਾਨ ਮੁਸਲਮਾਨਾਂ ਤੁਹਾਡੇ ਨਾਲ ਕੀ ਕੀਤਾ, ਜਰਨੈਲ ਸ਼ੇਰ ਖਾਨ ਮੁਸਲਮਾਨਾਂ ਤੁਹਾਡੇ ਨਾਲ ਕੀ ਕੀਤਾ ਹੈ। ਸਿੱਖ ਬੜੇ ਮਾਰੇ ਇਹਨਾਂ। ਅੱਛਾ ਫਿਰ ਨਨਕਾਣਾ ਸਾਹਿਬ ਇਹਨਾਂ ਕੀ ਕੀਤਾ, 300 ਕੜਾ ਲੱਭਾ ਇਹਨਾਂ ਸਿੱਖ ਸਾੜਿਆ ਮੁਸਲਮਾਨਾਂ ਵੱਢ ਕੇ ਹੈ। ਅੱਛਾ ਮੈਂ ਕਿਹਾ ਬਾਬਾ ਮੈਨੂੰ ਇੱਥੋਂ ਕੱਢੋ, ਮੈਂ ਨਹੀਂ ਸੁਣਦਾ ਤਕਰੀਰ ਸਾਡੇ ਖਿਲਾਫ ਬੋਲਦੀ ਪਈ। ਮੇਰੇ ਚਾਚੇ ਨੇ ਇੱਕ ਸਿੱਖ ਨੇ ਦਿੱਤਾ ਘਰ ਸਾਰਾ ਹੈ। ਅੱਛਾ 5-4 ਮਹੀਨੇ ਘਰ ਭਰਿਆ, ਪੱਕਾ ਮਕਾਨ, ਸੋਹਣਾ ਸਮਾਨ ਬੜਾ। ਅੱਛਾ ਅੱਲਾ ਦੁਲਿਆ ਨਾਇਆ ਸਾਹਮਣੇ 3 ਪੀਪੇ ਘਿਓ ਦੇ ਮੇਰੇ ਚਾਚੇ ਨੂੰ ਸਿੱਖ ਦਿੱਤੇ। ਭਰਾ ਬਣੇ ਸਨ। ਉਹਨਾਂ ਦੇ ਘਰ ਦੀਆਂ ਸਾਡੀ ਜ਼ਾਤ ਸੇਖ ਨੂੰ ਉਹ ਸੇਖ ਮਾਨ ਸਾਡੀ ਜ਼ਾਤ ਸੇਖ ਐਸਾ ਨਾਈ ਹੈ ਸ਼ੋਪਰੇ ਕਤਲ ਕਰੇ ਦੋਈ ਅਸੇਮ ਲਾਸ਼ਾਂ ਦੀ ਭਰੀ ਕੇ ਲੰਘਦੀ ਜੀ। ਆਹ ਜਿਹੜੀ ਸੇਮ ਉਹ ਆ ਸੇਮ ਹਾਂਜੀ ਸਾਡੇ ਵਾਲੀ ਲਾਸ਼ਾਂ ਦੀ ਹੋਏ ਭਰੀ ਕੇ ਇਹ ਪੇਡਾਂ ਮੋਈਆਂ ਹੁੰਦੀਆਂ ਕਤਲ ਕਰਦੇ ਸ਼ੋਪਰੇ ਬੜੀ ਹੋਈ ਬੜੀ ਕਤਲ। ਬਾਬਾ ਬਸ਼ੀਰ ਨਾਈ ਇਸ ਪਿੰਡ ਦਾ ਵਸਨੀਕ ਹੈ। ਉਮਰ ਇਹਦੀ ਹੈਗੀ 90-91 ਸਾਲ। ਇਸ ਪਿੰਡ ਦੇ ਜਾਣ ਵਾਲੇ ਸਿੱਖ ਸਰਦਾਰ ਇਹਦੇ ਬੇਲੀ ਸਨ। ਸਾਰੇ ਸਰਦਾਰਾਂ ਦੇ ਨਾਵਾਂ ਨੂੰ ਜਾਣਦਾ ਹੈ, ਉਹਨਾਂ ਦੇ ਘਰਾਂ ਨੂੰ ਜਾਣਦਾ ਹੈ। ਇਹਦੇ ਬੜੇ ਬੇਲੀ ਸਨ ਸਿੱਖ ਸਰਦਾਰ, ਕਿਉਂਕਿ ਇਹ ਨਾਈਆਂ ਦਾ ਕੰਮ ਕਰਦੇ ਸਨ। ਬਾਬਾ 47 ਤੋਂ ਬਾਅਦ ਜਦੋਂ ਇੱਥੋਂ ਸਿੱਖ ਸਰਦਾਰ ਚਲੇ ਗਏ ਨੇ, ਉਹਨਾਂ ਨੂੰ ਮਿਲਣ ਵਾਸਤੇ ਇੰਡੀਆ ਵੀ ਗਿਆ ਅਤੇ ਉੱਥੇ ਉਹਨਾਂ ਨੇ ਸਰਦਾਰਾਂ ਨੇ ਇਹਦੇ ਨਾਲ ਕੀ ਸਲੂਕ ਕੀਤਾ, ਬੜੀ ਪਿਆਰੀ ਸਟੋਰੀ ਜਿਹੜੀ ਆਓ ਬਾਬੇ ਦੇ ਜ਼ਬਾਨੀ ਸੁਣਨੇ ਇਹਨਾਂ ਕੋਲ ਸਾਰੀ ਸਟੋਰੀ ਇਹਨਾਂ ਦੀ ਜ਼ਬਾਨੀ। अस्सलाम वालेकुम जी, सत श्री अकाल। मैं तुहाडा वीर मुहम्मद मीर। नाज़रीन 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਅਸੀਂ ਪਹੁੰਚੇ ਜੀ ਅੱਜ ਪਿੰਡ ਜੇਵਨਪੁਰਾ ਸਰਾਵਾਂ ਦਾ। ਇਹ ਪਿੰਡ ਸ਼ੋਪਰੇ ਬਿਲਕੁਲ ਨਜ਼ਦੀਕ ਹੀ ਤੇ 1-2 ਕਿਲੋਮੀਟਰ ਦੇ ਫਾਸਲੇ ਤੇ। ਬਜ਼ੁਰਗ ਜਿਹੜੇ ਪਿੰਡ ਦੇ ਵਸਨੀਕ ਨੇ, ਇਹਨਾਂ ਨਾਲ ਗੱਲਬਾਤ ਕਰਨੀ, ਇਹਨਾਂ ਪੁੱਛਣੇ ਤੇ ਸਿੱਖ ਸਰਦਾਰ ਹਿੰਦੂ ਖੱਤਰੀ ਦੇ ਕਿੰਨੇ ਮਜ਼ਬੂਤ ਲੋਕੀ ਸਨ, ਆਪਸ ਪਿਆਰ ਮੁਹੱਬਤ ਕਿਵੇਂ ਦਾ ਕਿਵੇਂ ਹੋ ਗਏ, ਉਹ ਪੁਰਾਣੀਆਂ ਗੱਲਾਂ ਸਾਰੀਆਂ ਕਰਨੀਆਂ। ਬਜ਼ੁਰਗਾਂ ਦੀ ਉਮਰ ਵਾਹਵਾ ਹੈ ਤੇ ਇਹ ਇੱਕ ਦਫਾ ਇੰਡੀਆ ਵੀ ਜਾ ਕੇ ਉਹਨਾਂ ਨੂੰ ਮਿਲ ਕੇ ਵੀ ਆਏ ਨੇ 2 ਮਹੀਨੇ ਵਾਸਤੇ। ਤੇ ਇਹਨਾਂ ਨਾਲ ਸਾਰੀ ਗੱਲਬਾਤ ਜਿਹੜੀ ਸਾਂਝੀ ਕਰਨੀ ਹੈ ਜੀ। अस्सलाम वालेकुम जी। ਬਜ਼ੁਰਗੋ ਕੀ ਨਾਂ ਆਪਣਾ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ ਜੀ। ਆਪਣੀ ਜ਼ਾਤ ਕਿਹੜੀ ਹੈ ਬਜ਼ੁਰਗੋ? ਜ਼ਾਤ ਸੇਖ ਇਹਦਾ ਨਾਈ। ਅੱਛਾ ਅੱਛਾ ਤੇ ਆਪਣੇ ਵਾਲ ਸਾਹਿਬ ਦਾ ਕੀ ਨਾਂ? ਮੁਰਾਦ। ਤੇ ਬਾਬਾ ਜੀ ਪਿੰਡ ਕਿਹੜਾ ਜਿੱਥੇ ਬੈਠੇ ਅਸੀਂ? ਜੌਨਪੁਰਾ। ਤੇ ਇਹਦੇ ਨਾਲ ਕੋਈ ਪਿੰਡ ਕੋਈ 1-2 ਦੱਸਿਆ ਕਿਹੜਾ ਭਲਾ ਲੱਗਦਾ ਨਾਲ? ਆ ਪਿੰਡ ਪੀਰਕੋਟ ਆ ਛੋਟਾ ਜੌਨਪੁਰਾ ਹੈ। ਹਾਂਜੀ ਹਾਂਜੀ ਰਾਈਆਂ ਵਾਲਾ ਨਾਲ ਹੈ, ਜਾਮੂ ਵਾਲਾ ਅੱਛਾ ਲਾਂਦੇ ਪਾਸੇ ਹਾਂਜੀ ਅਕਰਸੀ ਹੈ ਗੋਟ ਸੇ ਐਮ ਤੇਰੇ ਮੋਢੇ ਵਾਲੇ ਨੇ। ਅੱਛਾ ਅੱਛਾ ਸਰ ਤੇ ਪਹਾੜ ਕੁਟਬ ਵਾਲੇ ਪਾਸੇ ਸ਼ਮਾਲੀ ਸ਼ੇਖੂਪੁਰਾ ਸ਼ਹਿਰ। ਅੱਛਾ ਬਿਲਕੁਲ ਜ਼ਾਹਰੀ ਬਾਤ ਫਿਰ ਪਿੰਡ ਦੇ ਬਿਲਕੁਲ ਸ਼ਹਿਰ ਦੇ ਨਾਲ ਤੇ ਤੁਹਾਡਾ ਜ਼ਿਲ੍ਹਾ ਤਹਿਸੀਲ ਪਰ ਸ਼ੇਖੂਪੁਰਾ ਹੀ ਹੈ। ਜ਼ਿਲ੍ਹਾ ਤਹਿਸੀਲ ਸ਼ੇਖੂਪੁਰਾ ਦਾ ਖਾਨਾ। ਹਾਂਜੀ ਹਾਂਜੀ ਤੇ ਬਾਬਾ ਜੀ ਜਦੋਂ ਵੰਡ ਹੋਈ ਭਲਾ ਕਿੰਨੀ ਕੁ ਸੀ ਉਮਰ ਤੁਹਾਡੀ? ਮੇਰੇ 12-13 ਸਾਲ ਦਾ। 12-13 ਸਾਲ ਦੇ? ਹਾਂ। ਉਹ ਗੱਲਾਂ ਚੇਤੇ ਨੇ ਤੁਹਾਨੂੰ? ਚੰਗਾ ਭਲਾ ਪਤਾ। ਚੰਗਾ ਭਲਾ ਪਤਾ। ਅੱਛਾ ਸੁਣਿਆ ਇੱਕ ਦਫਾ ਤੁਸੀਂ ਇੰਡੀਆ ਵੀ ਹੋ ਕੇ ਆਏ? ਇੰਡੀਆ 2 ਮਹੀਨੇ ਰਿਹਾ। 2 ਮਹੀਨੇ। ਅੱਛਾ ਉਹ ਬਾਅਦ ਚ ਥੋੜੀ ਗੱਲ ਕਰਨੇ। ਆਪਣਾ ਫੌਜਾ ਸਿੰਘ ਤੇ ਵੀਰ ਸਿੰਘ, ਸੋਹਣ ਸਿੰਘ, ਲੱਦਾ ਸਿੰਘ, ਅਮਰ ਸਿੰਘ। ਅੱਛਾ ਅੱਛਾ ਇਹ ਲੰਬਰਦਾਰ ਸਨ, ਸਰਾਹ ਸਨ। ਅੱਛਾ ਜ਼ਾਤ ਨੇ ਸਰਾਹ ਸੀ? ਆ ਸਰਾਹ। ਅੱਛਾ 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 ਬਜ਼ੁਰਗੋ ਤੇ ਇਹਨਾਂ ਤੋਂ ਇਲਾਵਾ ਸਿੱਖਾਂ ਤੋਂ ਇਲਾਵਾ ਹਿੰਦੂ ਖੱਤਰੀ ਵੀ ਆਏ ਸਨ? ਹਿੰਦੂ ਖੱਤਰੀ ਗਾਲਾਂ 4-5। ਮੰਗਲ ਸਿੰਘ ਸੀ, ਮੋਤੀ ਖੱਤਰੀ ਸੀ, ਕਾਜੀ ਖੱਤਰੀ ਸੀ। ਅੱਛਾ ਤੇ ਰਾਧਾ ਸਿੰਘ ਖੱਤਰੀ ਸੀ ਤੇ ਉਹਦਾ ਪੁੱਤਰ ਸੀ ਮੰਗਲ ਸਿੰਘ ਖੱਤਰੀ ਸੀ। ਆਪਣਾ ਮੰਗਲ ਦਾ ਪੁੱਤਰ ਜੀਤਾ ਸਿੰਘ ਸੀ, ਮੈਨੂੰ ਨਾਂ ਯਾਦ ਨਹੀਂ ਹੈ। ਅੱਛਾ ਅੱਛਾ ਘੁਮਿਆਰਾਂ ਦਾ ਕਾਰਨ ਸਿੱਖਾਂ ਦੇ ਫੌਜਾ ਸਿੰਘ ਤੇ ਆਪਣਾ ਇੰਦਰ ਸਿੰਘ ਕਤਲ ਹੋ ਗਿਆ ਸੀ। ਨਾਨਕ ਸਿੰਘ ਨੇ ਉਹਨੂੰ ਕਤਲ ਕੀਤਾ ਸੀ। ਨਾਨਕ ਸਿੰਘ ਖੈਰੀ ਮੇਰੇ ਗਿਆ ਤੋਂ ਇੱਕ ਜਿਉਣ ਸਿੰਘ ਸੀ ਤੇ ਘੁਮਿਆਰ ਸਨ ਸਿੱਖ। ਤੇ ਇੱਕ ਆਪਣਾ ਮੇਰੇ ਸਨ ਮੇਰੇ ਬਾਬਾ ਆਪਣਾ ਕਿਰਪਾ ਸਿੰਘ, ਮਿਲਖਾ ਸਿੰਘ, ਜਵਾਨ ਸਿੰਘ, 3 ਭਾਈ ਸਨ।
ਅੱਛਾ ਇੱਕ ਬਾਹਮਣ ਸੀ, ਕਾਸ਼ੀ ਬਾਹਮਣ, ਮੈਨੂੰ ਯਾਦ ਹੈ ਨੱਥੂ ਦੋ ਭਰਾ ਸਨ ਅੱਛਾ ਬਾਹਮਣ ਉਹਨਾਂ ਦੇ। ਅੱਛਾ ਅੱਛਾ ਹਾਂ ਤੇ ਉਹ ਲੋਹਾਰਾਂ ਦੇ ਘਰ ਸਨ, ਮੁਸਲਮਾਨਾਂ ਦੇ ਦੋ ਹੈਂ। ਅਸੀਂ ਦੋ ਤਿੰਨ ਘਰ ਸਾ ਅਸੀਂ ਨਾਈਆਂ ਦੇ ਹੈ। ਅੱਛਾ ਇਹਨਾਂ ਦੇ ਪਿੰਡ ਸੀ 5-6 ਘਰ, 4 ਦਿਨਾਂ ਦੇ ਘਰ ਸਨ। ਬਾਬਾ ਕਰਮ ਲਈ ਸੀ, ਬਾਬਾ ਸ਼ਮਾ ਸੀ, ਅੱਛਾ ਬਾਬਾ ਚਿਰਾਗ ਸੀ, ਬਾਬਾ ਮਰਾਜ ਸੀ, ਬਾਬਾ ਸਜੌਲਾ ਸੀ, ਇਹ ਜਲਾ ਸਨ। ਅੱਛਾ 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 ਬਜ਼ੁਰਗੋ ਤੇ ਪਿੰਡ ਦੇ ਵਿੱਚ ਇਹਦਾ ਮਤਲਬ ਜ਼ਿਆਦਾ ਸਿੱਖ ਤੇ ਥੋੜੀ ਬਾਦੀ ਮੁਸਲਮਾਨ ਹੈ, ਥੋੜੇ ਜਿਹੇ ਤੁਸੀਂ ਮੁਸਲਮਾਨ। ਮੁਸਲਮਾਨ ਚੌਕੇ ਸਨ, ਸਿੱਖ ਥੋੜੇ ਸਨ। ਅੱਛਾ ਸਿੱਖ ਥੋੜੇ ਸਨ। ਹਾਂ ਤੇ ਤੀਸਰੇ ਸੀ ਮਾਲਕ ਸਿੱਖ ਸਨ। ਇਹ ਜ਼ਮੀਨ ਦੀ ਜ਼ਮੀਨ 60 ਮਰਬੇ, ਜੌਨ ਬਲੇ ਦੀ ਜ਼ਮੀਨ 60 ਮਰਬੇ। ਅੱਛਾ 60 ਨੇ 20 ਮਰਬੇ ਦਾ ਮਾਲਕ ਸਨ ਸਿੱਖ, ਤੇ 40 ਮਰਬੇ ਦੇ ਮੁਸਲਮਾਨ ਮਾਲਕ ਸਮਝਣਾ। ਅੱਛਾ ਤੇ ਅਕਸਰੀਅਤ ਤੇ ਉਹਨਾਂ ਦਾ ਚੌਕਾ ਸੀ ਅੱਛਾ ਅੱਛਾ ਸਿੱਖਾਂ ਦਾ। ਅੱਛਾ ਅੱਛਾ ਹਾਂ ਉਹਨਾਂ ਸਾਡੇ ਘਰ ਵੱਡੇ ਸਨ। ਤੇ ਅਸੀਂ ਗਦਰ ਪਿਆ ਲਿਆ ਘਰ, ਮੈਂ ਮਾਰਾਂਗਾ, ਮੈਂ ਇੰਨੇ ਬੰਦੇ ਮਾਰਾਂਗਾ ਹੈ। ਸਾਡਿਆਂ ਬੰਦਿਆਂ ਬੜਾ ਸਲੂਕ ਨਾਲ ਸੱਚੇ ਤੋਂ ਛੱਡ ਕੇ ਆਇਆ ਸਨ ਮੇਰੇ ਚਾਚੇ ਨਾਲ। ਅੱਛਾ ਬਜ਼ੁਰਗੋ ਉਦੋਂ ਨੰਬਰਦਾਰ ਇੱਕ ਹੀ ਸੀ ਪਿੰਡ ਦਾ? ਨੰਬਰਦਾਰ ਦੋ ਸਨ, ਇੱਕ ਤੁਸੀਂ ਸਿੱਖ ਦੱਸਿਆ ਨਾ ਤੇ ਦੂਸਰਾ ਇੱਕ ਸਿੱਖ ਸੀ, ਉਹ ਸਿੱਖ ਸੀ ਬਾਬਾ ਮਿੱਠਾ ਸਿੰਘ ਹੈ। ਅੱਛਾ ਅੱਛਾ ਉਹਦਾ ਪੁੱਤਰ ਸੋਹਣ ਸਿੰਘ, ਉਹਦਾ ਮੁੰਡਾ ਦਲੀਪ ਸਿੰਘ ਆਉਂਦਾ, ਉਹਦਾ ਤੇ ਇੱਕ ਨੰਬਰ ਦਾ ਸੀ ਬਾਬਾ ਸ਼ਾਹਬਦੀਨ ਹੈ, ਉਹ ਮੁਸਲਮਾਨ ਸੀ। ਮੁਸਲਮਾਨ। ਅੱਛਾ ਤੇ ਫਿਰ ਬਾਬਾ ਸੂਬਾ ਮੁਸਲਮਾਨ, ਉਹ ਥਾਂ ਤੇ ਉਹ ਮਰ ਗਿਆ, ਗਰੀਬਰਾ ਨੰਬਰ ਹੋਇਆ ਹੈਂ। 2 ਨੰਬਰਦਾਰ ਜੀ ਅੱਛਾ ਅੱਛਾ ਸਾਰੇ ਮਰ ਗਏ। ਅੱਛਾ ਬਜ਼ੁਰਗੋ ਪਿੰਡ ਦੇ ਵਿੱਚ ਮਸਜਿਦ ਹੈ ਸੀ ਉਦੋਂ? ਮਸਜਿਦ ਨਹੀਂ ਸੀ, ਉਹ ਮੈਂ ਸੁਣ ਸਕਾਂ। ਅੱਛਾ ਮਸਜਿਦ ਨਹੀਂ, ਬਾਬਾ ਸੋਹਣ ਸਿੰਘ ਮਿਸਰ ਦੇ ਘਰ ਦੇ ਨਾਲ ਹੈ। ਅੱਛਾ ਉਹਦੇ ਮੁੰਡੇ 2 ਵਿਆਹ ਸਨ ਮਸੰਦੇ, ਮੁਸੰਨਾ ਫਿਰਕਾ। ਮਸੰਦਾ ਮੇਰੇ ਹਾਂਜੀ ਉਹ ਮਸੰਦੇ ਵਾਲੇ ਆਏ ਸੀ ਘਰ ਮਿਲਣ ਵਾਸਤੇ। ਸ਼ਾਮ ਦੀ ਬਾਗ ਮਿਲਣ ਲੱਗ ਪਈ, ਅੱਛਾ ਉਹਨਾਂ ਰੋਟੀਆਂ ਛੱਡ ਦਿੱਤੀਆਂ, ਰੋਟੀਆਂ ਛੱਡ ਦਿੱਤੀਆਂ ਸਿੱਖਾਂ। ਆ। ਅੱਛਾ ਬਾਬਾ ਮਿੱਠਾ ਸਿੰਘ ਆਇਆ, ਰੋਟੀਆਂ ਕਿਉਂ ਨਹੀਂ ਖਾਣ? ਅਗਰ ਰੋਟੀਆਂ ਬਾਗੀਆਂ ਗਈਆਂ ਨੇ। ਉਹਨਾਂ ਨੇ ਪਿੰਡ ਮੁਸਲਮਾਨਾਂ ਦੀ ਕੱਚੀ ਮਸੀਤ ਸੀ, ਕਮੀਆਂ ਦੇ ਘਰ ਮਸੰਦੇ, ਉਹਦੇ ਜੱਟਾਂ ਮੁਸਲਮਾਨ ਕੋਈ ਸੀ ਘਰ ਜੱਟ ਸਿੱਖਾਂ ਪਿੰਡ ਦੀ ਰੋਟੀਆਂ ਬਾਗੀਆਂ ਗਈਆਂ ਨੇ। ਉਹਨੇ ਕਿਹਾ ਅੱਛਾ, ਉਹਨਾਂ ਬਾਣੀਆਂ ਨੌਂ ਦੋਵੇਂ ਬਾਹਾਂ ਫੜ ਲਈਆਂ ਹੈ। 2 ਮੁੰਡੇ ਸੋਹਣ ਸਿੰਘ ਤੇ ਅਮਰ ਸਿੰਘ ਉੱਥੇ ਵਿਆਹ ਸਨ ਮਸੰਦੇ। ਉਹਨੇ ਕਿਹਾ ਇਹਨਾਂ ਨੂੰ ਲੈ ਜਾਓ ਆਪਣੀਆਂ ਭੈਣਾਂ ਨੂੰ, ਇਹ ਵੀ ਬਾਗੀਆਂ ਗਈਆਂ ਨੇ, ਇਹ ਵੀ ਬਾਗੀਆਂ ਗਈਆਂ ਨੇ। ਉਹਨੇ ਕਿਹਾ ਮੈਂ ਮਸੀਤ, ਮੈਂ ਤੀਸਰੇ ਦੇ ਮਾਲਕ ਹਾਂ, ਤੇ ਅੱਜ ਦੇ ਕੇ ਪੱਕੀ ਮਸੀਤ ਬਣਵਾਈ ਹੈ। ਕਹਾਣੀ ਆਪ ਲਵਾਉਂਦਾ ਰਿਹਾ ਮਰਾ ਕੇ ਹੈ, ਨਾਲ ਮੇਰਾ ਘਰ ਹੈ, ਖੁਦਾ ਦਾ ਖਾਣਾ ਖਾਣਾ ਘਰ। ਮਾਂ ਦੀ ਬਾਰੇ ਕਰਿਆ ਆਪਣੀਆਂ ਭੈਣਾਂ ਨਾਲ ਲੈ ਜਾਓ। ਫਿਰ ਉਹਨਾਂ ਹੱਥ ਜੋੜੇ ਹੈ ਕਿ ਬਾਬਾ ਜੀ ਸਾਨੂੰ ਮਾਫ ਕਰ ਦਿਆ, ਅਸੀਂ ਨਹੀਂ। ਉਹ ਮੈਂ ਗਿਆ ਹਾਂ, ਮੈਂ ਉਹਨਾਂ ਇੱਥੇ ਬਾਂਗਾ ਕੋਲ ਜਿਹੜਾ ਸੁਣਦੇ ਹੈ। ਮੈਂ ਉਹਨਾਂ ਨੂੰ ਆਖਿਆ ਉਹ ਜਿਉਂਦੇ ਸਨ ਜੀ। ਅੱਛਾ ਅੱਛਾ ਅਗਰ ਤੈਨੂੰ ਯਾਦ ਹੈ ਰੋਡ ਦਾ ਬੱਚਾ, ਮੈਨੂੰ ਬੜੀ ਯਾਦ ਹੈ ਗੱਲ। ਤੇ ਇਹਨਾਂ ਦਾ ਗੁਰਦੁਆਰਾ ਉਹਨਾਂ ਦੇ ਇਹਨਾਂ ਦਾ ਹੀ ਸੀ। ਅੱਛਾ ਤੇ ਉਹ ਖੱਤਰੀ ਇਹ ਆਪਣੇ ਸਿੱਖ ਪੂਜਨ ਵਾਹਿਗੁਰੂ ਰਾਮ ਕਰਦੇ ਹਨ। ਥੋੜਾ ਕੁ ਤਫਸੀਲ ਨਾਲ ਦੱਸੋ ਨਾ ਵੀ ਕੱਚਾ ਸੀ ਪੱਕਾ ਸੀ, ਕਿੱਥੇ ਕਰਕੇ ਸੀ ਗੁਰਦੁਆਰਾ ਬਾਬਾ ਜੀ? ਗੁਰਦੁਆਰਾ ਉਹਨਾਂ ਦੇ ਖੂਹ ਦੇ ਕੋਲ ਸੀ, ਲੰਮਣਾ ਦੇ ਬੇਲੀ ਦੇ ਨਾਲ ਸੀ। ਅੱਛਾ ਪੱਕਾ ਸੀ ਗੁਰਦੁਆਰਾ, ਅੱਛਾ ਠੀਕ ਠਾਕ। ਤੇ ਜੋ ਬੋਰਡ ਦਾ ਬੂਟਾ ਸੀ, ਇੱਕ ਪਿੱਪਲ ਸੀ। ਅੱਛਾ ਹੁਣ ਬਣਿਆ ਸਕੂਲ ਬੱਚਿਆਂ ਦਾ। ਅੱਛਾ ਅੱਛਾ ਉਦੋਂ ਸਕੂਲ ਕੋਈ ਨਹੀਂ ਸੀ ਹੁੰਦਾ? ਉਹ ਸਾਡੇ ਪਿੰਡ ਸਕੂਲ ਕੋਈ ਨਹੀਂ ਸੀ। ਤੇ ਬੱਚੇ ਕਿੱਥੇ ਜਾਂਦੇ ਪੜ੍ਹਨ? ਬੱਚੇ ਕੋਈ ਪੜ੍ਹਦੇ ਨੇ ਸਾਡੇ ਪਿੰਡ, ਸਾਰਾ ਅਨਪੜ੍ਹ ਸੀ। ਅੱਛਾ ਤੇ ਕਬੀਰ ਸਿੰਘ ਸਿੱਖ ਦਾ ਮੁੰਡਾ ਦਾਦੀ ਮਾਤਾ ਉਹ ਜ਼ਮਾਨੇ ਪੜ੍ਹਿਆ ਸੀ, ਸ਼ਹਿਰ ਜਾ ਕੇ ਪੜ੍ਹਦਾ ਸੀ, ਕਬੀਰ ਸਿੰਘ ਦਾ ਪੁੱਤਰ। ਅੱਛਾ ਅੱਛਾ ਉਹ ਮੈਂ ਗਿਆ, ਕਬੀਰ ਸਿੰਘ ਵੀ ਜਿਉਂਦਾ ਸੀ, ਔਰ ਪੁੱਤਰ ਦੀ ਬਖਸ਼ੀਸ਼ ਸਿੰਘ ਉਹ ਵੀ ਜਿਉਂਦਾ ਸੀ। ਉਹ ਸਨਾਦੀ ਸ਼ਰੀਫ ਵੀ ਬੈਠਾ ਸੀ। ਕਬੀਰ ਸਿੰਘ ਖੰਨੇ ਮੰਡੀ 'ਚ ਬੈਠਾ ਸੀ, ਮੈਂ ਮਿਲ ਕੇ ਆ ਦੂੰ। ਅੱਛਾ ਅੱਛਾ ਉਦੋਂ ਉਹ ਸਿੱਖ ਮੁੰਡਾ ਪੜ੍ਹਿਆ, ਹੋਰ ਕੋਈ ਮੁਸਲਮਾਨ ਦਾ ਸਿੱਖ ਕੋਈ ਇੱਕ ਜਮਾਤ ਵੀ ਨਹੀਂ ਪੜ੍ਹਿਆ। ਮੈਨੂੰ ਬੜਾ ਪਤਾ ਹੈ। ਉਹ ਸਿੱਖ ਟੁਰ ਗਏ, ਇਹਦੇ ਤੇ ਪੜ੍ਹਿਆ ਵੀ ਸਕੂਲ ਸਾਡੇ ਪਿੰਡ ਬਣ ਗਿਆ। 200 ਰੁਪਈਏ ਮਰਲਾ, 200 ਰੁਪਈਏ ਮਰਲਾ ਅਸੀਂ ਜ਼ਮੀਨ ਲਈ ਸੀ। ਅੱਛਾ ਸਿੱਖਾਂ ਕੋਲ ਲਈ? ਸਿੱਖਾਂ ਤੋਂ। ਅੱਛਾ ਮੱਝ ਦਾ ਵੇਚੀ, ਮੱਝ ਵਿਕੀ 260 ਰੁਪਈਆਂ ਦੀ, ਤੇ 2000 ਥਾਂ ਲਿਆ, ਕੱਚੇ ਕੋਠੇ ਪਾਏ, ਕੋਟ ਸਵੇਰੇ ਕੀਤਾ 60 ਰੁਪਈਏ ਨਾਲ ਕੋਟ ਵੀ ਹੋ ਗਿਆ, ਮਕਾਨ ਵੀ ਬਣ ਗਏ ਹੈ। 260 ਰੁਪਈਆਂ
ਅੱਛਾ ਵੀਰ ਸਿੰਘ ਦਾ ਥਾਂ ਲਿਆ ਉਹਨੇ ਖੂਹ ਦੇ ਨਾਲ ਕਰਕੇ ਹੈ ਅੱਛਾ ਸਾਡਾ ਉੱਥੇ ਮਕਾਨ ਹੈ ਕੋਠੀ ਸੋਹਣੀ ਬਣੀ ਹੈ ਮੁੰਡਾ ਸਭ ਨੇ ਪੜਦੇ ਉਹਦਾ ਪੁੱਤਰ ਸਿਪਾਹੀ ਪੁੱਛਦਾ ਮੇਰਾ ਅੱਛਾ ਅੱਲਾ ਨਹੀਂ ਖਾਇਆ ਅੱਛਾ ਅਜਾਮ ਸਾਰਾ ਕੰਮ ਸਾਥ ਮੁੱਕ ਗਿਆ ਆ ਬੱਚੇ 4 ਜਣ ਚਾਰੇ ਮੈਂ ਪੜਾਏ ਨੇ ਮਜ਼ਦੂਰੀ ਕਰਕੇ ਵਹੀ ਕਰ ਦੇਣਾ ਤੇਰੀ ਮੇਰੀ ਜ਼ਮੀਨ ਵਾਹ ਕੇ ਅਜਾਮਤਾ ਕਰ ਦੇਣਾ ਪਕਵਾਈਆਂ ਕਰ ਦੇਣਾ ਹੈ ਸਭ ਕੁਝ ਕੀਤਾ ਇਹਨਾਂ ਬੜਾ ਔਲਾਦ ਵਾਸਤੇ ਮਾਪਿਓ ਸਭ ਕੁਝ ਕਰਦਾ ਜੀ ਤੇ ਬਜ਼ੁਰਗ ਉਦੋਂ ਘਰ ਕਿਵੇਂ ਦੇ ਹੁੰਦੇ ਹਨ ਘਰ ਕਿਵੇਂ ਦੇ ਹਨ ਉਦੋਂ ਪਿੰਡ ਦੇ ਤੁਹਾਡੇ ਘਰ ਕੱਚੇ ਸਾਰੇ ਕਿਸੇ ਸਰਦਾਰ ਦਾ ਸੀ ਕੱਚਾ ਪੱਕਾ ਸਰਦਾਰ ਦਾ ਘਰ ਵੀਰ ਸਿੰਘ ਦਾ ਪੱਕਾ ਸੋਹਣਾ ਘਰ ਅੱਛਾ ਅਮਰ ਸਿੰਘ ਦਾ ਪੱਕਾ ਘਰ ਜੀ ਅੱਛਾ ਸੋਹਣ ਸਿੰਘ ਦਾ ਪੱਕਾ ਘਰ ਜੀ ਹੂੰ ਤੇ ਸਰਦਾ ਸਿੰਘ ਸੰਧੂ ਜੱਟ ਹੂੰ ਮੁਖੀ ਹੈ ਇਹਦਾ ਕੱਚਾ ਜੀ ਇਹ ਚਾਚੇ ਦਾ ਘਰ ਹੈ ਸਿੰਘ ਦਾ ਪੱਕਾ ਸੀ ਅੱਛਾ ਇੰਦਰ ਸਿੰਘ ਕਮਿਆਰ ਦਾ ਘਰ ਪੱਕਾ ਸੀ ਹੂੰ ਮੈਂ ਤੋਂ ਘਰ ਪੱਕੇ ਪਹੁੰਚਦਾ ਅੱਛਾ ਇੱਦਾਂ ਸਾਰਾ ਸੰਭਾਲ 13 ਸਾਲ ਦਾ ਨੂੰ ਸਾਰਾ ਪਤਾ ਸ਼ੋਪਰੇ ਕਤਰੋ ਗਾਰੇ ਦੋਈ ਅਸੇਮ ਲਾਜਾਂ ਦੀ ਪ੍ਰੀ ਕੇ ਲੰਘ ਦੇ ਜੀ ਹਾਂ ਜਿਹੜੀ ਸੇਮ ਉਹ ਆ ਸੇਮ ਹਾਂਜੀ ਸਾਡੇ ਵਾਲੇ ਲਾਜਾਂ ਦੀ ਹੋਏ ਪ੍ਰੀ ਕੇ ਹੂੰ ये पेड़ा मोइया हुई है खसरो गाने से हो गए बड़ी हुई बड़ी खसरो गा साढ़े पिंड सिखा साढ़े पिंड मेरे चाचा ना और जट तो और सचे सो छड़ के आया था है मुलाकात अच्छा वो मेरे चाचू ने किसी ने दिता घर सारा हाँ ਅੱਛਾ 5-4 मजी ने ਹੂੰ घर भरया पक्का मकान सोहना सोहना समान बड़ा ਅੱਛਾ अल्लाह दुल्ला नाया सामने 3 पीपे घ्यो दे मेरे चाचे ਨੂੰ ਸਿੱਖ ਦਿੱਤੇ ਭਰਾ ਬਣੇ ਸਨ ਹੂੰ ਉਹਨਾਂ ਦੇ ਘਰ ਦੀਆਂ ਸਾਡੀ ਰਾਤ ਸੇਖ ਨੂੰ ਉਹ ਸੇਖ ਮਾਨ ਉਹਨਾਂ ਸਿੱਖਾਂ ਦੇ ਘਰ ਦੀਆਂ ਬੀਬੀਆਂ ਦੋ ਹਾਂ ਹੂੰ ਉਹ ਸਿੱਖਾਂ ਦੀਆਂ ਸਨ ਸੇਖ ਮਾਂ ਦੀਆਂ ਉਹਨਾਂ ਰਾਤ ਸੇਖ ਦੇ ਸ਼ਾਲ ਕੋੜੀਆਂ ਹੂੰ ਸਾਡੀ ਰਾਤ ਸੇਖ ਦੀ ਅਜਨਾ ਨਾਈ ਹੈ ਹੂੰ ਉਹ ਸਾਡਾ ਬੜਾ ਹਯਾ ਕਰਦੀਆਂ ਸਨ ਹਾਂ ਹੂੰ ਉਹ ਜਿਹੜੇ ਦੇ ਕੇ ਤੇ ਟੁਰ ਗਏ ਤੇ ਸੱਚੇ ਸੌਦੇ ਹੂੰ ਉਹਨੀ ਹਨ ਦੋ ਧੀਆਂ ਕਹਿੰਦੀ ਇੱਕ ਹਰੀ ਸਿੰਘ ਦੀਆਂ ਅੱਛਾ ਉਹ ਹਰੀ ਸਿੰਘ ਰਾਤ ਆਂਦਾ ਵਾ ਦੁਲਿਆ ਕੋਈ ਨਾ ਕੋਈ ਹੂੰ ਉਹਦੇ ਘਰੋਂ ਬੋਲੀ ਰਾਮ ਤੇ ਹੂੰ ਆਓ ਮਾਮਾ ਜੀ ਆਓ ਉਹਨੇ ਕਹਾ ਦੁਲਾ ਕਿਤੇ ਇੱਕ ਕੋਟੇ ਸੁਤਾ ਉਹਨੂੰ ਸਾਲੇਦਾਰ ਉਹਨੇ ਦੁਲਿਆ ਤੇਰੀਆਂ ਪਨੇਵੀਆਂ ਚੋਪੜੀ ਰੋਟੀ ਨੂੰ ਸੇਕਦੀਆਂ ਨੇ ਹੂੰ ਤੇਰੀਆਂ ਪਨੇਵੀਆਂ ਉਹ ਸਿੱਖ ਮਾਨ ਬਾਈ ਬੀਬੀਆਂ ਸੀ ਹਨ ਹਾਂਜੀ ਦੋ ਭਰਾ ਦੋਵੇਂ ਨੇ ਕਰੀ ਸਿੱਖ ਮਾਨ ਹਾਂ ਹਰੀ ਸਿੰਘ ਦੇ ਘਰ ਜਾਣਾ ਉਹ ਸਿੰਘ ਦੇ ਘਰ ਅੱਛਾ ਇੱਕ ਪੀਪਾ ਕੇ ਹੌਲਾ ਦੇ ਉਹ 2-4 ਕੇਸ ਦੇ ਦੇ ਕੋਈ ਕਦਾ ਬਿਸਰਾ ਦੇ ਦੇ ਹੂੰ ਅਨਾ ਖੋਲ ਕਿਸੇ ਦੇ ਸਕੇ ਖਾਣੇ ਨਹੀਂ ਤੇ ਦੁਲੇ ਨੇ ਆਇਆ ਕਿਆ ਉਹ ਪੀਪਾ ਕੇ ਹੌਲਾ ਚੋਰੀ ਫਰਮੀ ਲੈ ਗਿਆ ਇੱਕ ਪੀਪਾ ਕੇ ਹੌਲਾ ਲੈ ਗਿਆ अपना फलाना दौला बढ़ाई ले गया एक मैं दिया मुँह दो भी कर रहा क्यों को नहीं वो ना को खेस ही दे दे क्या खेस को नहीं उसे नैता नाम बाबे मौले सरा का पुत्र कोल खड़ा सी ये लो दी रात वो आए ने हाँ हाँ वीर सिंह फिर अपना हरी सिंह सजागर सिंह उन्होंने भरूचा जी हम बहुत ही बीता है वीर सिंह जी गाजी भी मना रहा जी वो तीन जने आ कोड़ियां अच्छा उन्हें जा शाला हल्का हुए बददुआ दी सिख ने शाला हल्का हो के मरे हैं अच्छा वो टुर के कोई शय नहीं थी दुल्हे ने आई कोई शय नहीं दिती ना कोई शय नहीं ਜਿਹੜਾ ਮਰਜ਼ੀ ਘਰ ਤੇ ਬੋਝ ਆ ਜੇ ਤੇ अच्छा अपना घर मांगते सन क्यों पता खाता कि महीने हैं वो टुर गया दुल्हे ने इन्हें कुत्ता हल्का वड्या अच्छा हल्का हो के मोड़ा ਮੈਨੂੰ ਇਹ ਮੈਂ ਉਹਨਾਂ ਦੇ ਘਰ ਇਹ ਬਾਬਾ ਜੀ ਉਸੇ ਨਾਲ ਇਹਨੂੰ ਜਦੋਂ ਕੋਲ ਕਹਿੰਦਾ ਸੀ ਵੀ ਤੈਨੂੰ ਕੁੱਤਾ ਵੱਡੇ ਜੀ ਨੂੰ ਕਿਹਾ ਆਹੋ ਉਸੇ ਨੂੰ ਵੱਡਿਆ ਫਿਰ ਕੁੱਤਾ ਬਾਅਦ ਉਸ ਨੂੰ ਕੁੱਤਾ ਹਲਕਾ ਵੱਡਿਆ ਅੱਛਾ ਕੁੱਤਾ ਹਲਕਾ ਵੱਡਿਆ ਹਲਕਾ ਹੋ ਕੇ ਮਰ ਗਿਆ तो सिख की बात दुआ लगी मैं इतो फिर गया जाना सी जे तो नहीं थे मैनू गल सुनाई बाबे मौले दे सराह ने उन्हें आचा से दूल्हे ने आवाज मारता रहा कुछ है दे इन्हें कोई शह नहीं दी उन्हें आशा हल्का में ये मैनू गल नहीं थे मौले दे सुनाई थी जान तो पहला मैं इंडिया जो गया मैंने कोई पुत्र फलाने सुना फलाने मैं ठीक बाबा मर गए ने अब दुल्हन आई जी सुना मैं दुल्हन आई मोया पुत्र किमें मोया मैं कुछ हल्का ना मेरे सच्चे पातशाह मेरे असी बादशाह ने वो पातशाह ने मेरे सच्चे पातशाह तेरे वादे सच्चे ने मेरे मुँह हाथ आना रहता मीर बददुआ नहीं रही अल्लाह हल्का में हल्का हुआ मोया ਕਿੰਨਾ ਕੁ ਮਜਬੂਰ ਹੋ ਕੇ ਆਇਆ ਸੀ
ਹਰਿਆਣੀਆਂ ਕੋਈ ਵੀ ਨਹੀਂ ਖਾਣ ਵਾਸਤੇ। ਫਰੋਕਾਬਾਦੋਂ ਹਾਂ 8 ਕੋਪਾਂ ਦੇ ਰਾਤ ਹਾਂਜੀ। ਚੋਰੀ ਕਰਦੇ ਆ ਹਾਂ। ਕਿਉਂਕਿ ਮਾਰ ਛੱਡਦੇ ਆ ਘੋੜੀਆਂ 3 ਬੰਦੇ ਆ ਇਹਨੇ ਕੋਈ ਸ਼ਹਿਰ ਨਹੀਂ ਆਦੇ ਮੇਰੇ ਸੱਚੇ ਬਾਸ਼ਾ ਤੇਰੇ ਸੱਚੇ ਬਾਦੇ ਨੇ ਅੱਛਾ ਫਿਰ ਮੈਂ ਗਿਆ ਤੇ ਉਹ ਅੱਛਾ ਬਾਬਾ ਜੀ ਉੱਥੋਂ ਜਾਣ ਵਾਲੇ ਬਾਅਦ 'ਚ ਸਾਨੂੰ ਸੁਣਾਇਆ ਜੀ ਥੋੜਾ ਬਹੁਤ ਦੱਸਿਆ ਜੀ ਪਿੰਡ ਦੇ ਵਿੱਚ ਤੁਹਾਡੇ 'ਚ ਹੈਂ? ਤੁਹਾਡੇ ਪਿੰਡ ਦੇ ਵਿੱਚ ਜਦੋਂ ਤੁਸੀਂ ਰਹਿੰਦੇ ਸੀ ਇੱਥੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ 'ਚ ਬੜਾ ਪਿਆਰ ਵਰਤੋਂ ਭਾਜੀ ਹੈ ਸੀ ਬੜੀ ਸ਼ਾਦੀ ਵਿਆਹਾਂ ਤੇ। ਬੜੀ ਇਹਦੇ ਬਾਰੇ ਥੋੜੀ ਦੱਸੋ ਸ਼ਾਦੀ ਵਿਆਹਾਂ ਤੇ ਆਉਣਾ ਸ਼ਾਦੀਆਂ ਦੇ ਰੋਟੀ ਅੱਛਾ ਦਿਖਾਣੀ ਲੈਣੀ ਹਾਂਜੀ। ਸਾਡਾ ਘਰ ਹੈ ਹਾਂਜੀ ਸਾਡਾ ਘਰ ਮੈਂ ਜਿਉਣਾ ਜੇ ਹਾਂਜੀ ਹਾਂਜੀ ਸਿੱਖਾਂ ਦੇ ਘਰ ਦੀ ਲੱਸੀ ਵੀ ਨਹੀਂ ਪੀਂਦਾ ਤੁਹਾਡਾ ਘਰ ਨਹੀਂ ਸੀ ਪਿੰਡ ਸਾਡਾ ਘਰ ਮੇਰੇ ਤੋਂ ਪੁੱਛ ਲਾ ਗੱਲ ਅੱਛਾ ਅੱਛਾ ਉਹਨਾਂ ਪਰਤੀ ਰੋਟੀ ਮੁੰਡੇ ਕਈ ਨੂੰ ਦੇ ਆਣ ਕੇ ਮਾਸੀ ਜਦੋਂ ਮੈਂ ਘਰ ਗਿਆ ਸਾਂ ਉਹਦਾ ਪੁੱਤਰ ਕੋਲ ਸੀ ਧੀ ਹਾਂ ਦੋ ਅੱਛਾ ਮਹੀਰ ਦੀ ਰੋਟੀ ਸਾਡੇ ਲੈ ਵੇ ਤੇ ਮੇਰੇ ਫੋਟੋ ਵੇਖੀ ਹਾਂਜੀ ਇਸ ਤਰ੍ਹਾਂ ਮੈਂ ਵੇਖਿਆ ਫੋਟੋ ਆ ਵੇਖੋ ਸਾਡੇ ਕੋਲ ਫੋਟੋ ਤੁਹਾਡਾ ਕਿਵੇਂ ਦਾ ਮੈਂ ਰੋਟੀ ਨਹੀਂ ਖਾਣੀ ਹਾਂ ਹਾਂ ਆ ਮੇਜ਼ ਆ ਮੰਜੀ ਦੇ ਠੀਕ ਅਭੀ ਮੰਗੀ ਹੈ ਵਿੱਚ ਮੇਜ਼ ਪਿਆ ਮੇਰੇ ਤੇ ਗੋਸ਼ਤ ਪਿਆ ਖੀਰ ਪੱਕੀ ਹਲਵਾ ਬਣਿਆ ਅੱਛਾ ਕਿਉਂ ਨਹੀਂ ਖਾਣੀ ਮੈਂ ਤਾਂ ਝਟਕਾ ਕੀਤਾ ਵੜ ਕੇ ਅੱਛਾ ਤੁਸੀਂ ਕਿਹਾ ਤੁਸੀਂ ਆਹੋ। ਅੱਛਾ ਤੇ ਮੈਂ ਨਹੀਂ ਖਾਣਾ ਅੱਛਾ ਹਾਂ ਪਰਾਂ ਜਾ ਐਡੇ ਕਿ ਹੁਣ ਛੱਡ ਗਿਆ ਤੂੰ ਮੌਲਵੀ ਬਣ ਗਿਆ ਵੱਡਾ ਮੌਲਵੀ ਤੇ ਉਹ ਦੁੱਲਾ ਨਾਈ ਗੁਲਾਮ ਸਿੰਘ ਜਲਾ ਸੁਲਤਾਨ ਜੱਟ ਸਰਾ ਅੱਛਾ ਇਹ ਲੋਈ ਵਾਲੇ ਦਿਨ ਸਾਡੇ ਘਰੋਂ ਝਟਕਾ ਵੀ ਖਾ ਜਾਂਦੇ ਨੇ ਸ਼ਰਾਬ ਵੀ ਪੀਂਦੇ ਸਨ ਤਿੰਨ ਮੁਸਲਮਾਨ ਸਾਰਾ ਪਿੰਡ ਬਾਬਾ ਜੀ ਮੈਨੂੰ ਸਮਝ ਦੁਬਾਰਾ ਫਿਰ ਦੱਸਿਆ ਤੁਹਾਡੇ ਘਰੋਂ ਝਟਕਾ ਕਰਦੇ ਸੀ ਅਸੀਂ ਹਾਲ ਕਰਦੇ ਹਾਂ ਮੁਸਲਮਾਨ ਆਹੋ ਉਹ ਟਪਾ ਮਾਰਦੇ ਨੇ ਚੌਕੇ ਦਾ ਉਹ ਚੈੱਕ ਕਰਦੇ ਨੇ ਇੱਕ ਕਿਰਪਾਨ ਨਾਲ ਬੱਕਰਾ ਵੱਢਣਾ ਹਾਂਜੀ। ਕੁੱਕੜੀ ਤੋਂ ਚੌਕੇ ਨਾਲ ਲੈਣੀ ਲਾ ਮੈਂ ਨਹੀਂ ਖਾਣਾ ਤੂੰ ਜਿਉਂਦਾ ਖਾਣਾ ਸੀ ਮੈਂ ਨਹੀਂ ਖਾਣਾ ਅੱਛਾ ਮੈਂ ਮੁੜ ਕੇ ਟੁਰ ਗਿਆ ਮਗਰੇ ਗਿਆ ਮਾਸੀ ਸਾਡੇ ਘਰੋਂ ਰੋਟੀ ਨਹੀਂ ਇਹਨੇ ਖਾਧੀ ਸਾਡੀ ਰੋਟੀ ਆਰਾਮ ਕਰਕੇ ਆ ਗਿਆ ਅੱਛਾ ਤੇ ਸਾਨੇ ਦਾ ਕੁਛ ਛੱਡ ਗਿਆ ਤੇ ਮੌਲਵੀ ਬਣ ਗਿਆ ਉਹਨੇ ਆਮਾ ਡੱਕਿਆ ਸੀ ਕਿ ਤੁਹਾਡੀ ਰੋਟੀ ਉਹਨੇ ਨਹੀਂ ਖਾਣੀ ਉਹਨੂੰ ਮੁਰਗਾ ਦਿਆ ਜੇ ਉਹ ਆਪ ਜਿਵਾ ਕਰੇਗਾ ਉਹ ਪਕਾਏਗਾ ਤੁਸੀਂ ਵੀ ਖਾਇਆ ਜੇ ਉਹ ਵੀ ਖਾਏਗਾ ਤੁਸੀਂ ਮੇਰੀ ਗੱਲ ਮੰਨੀ ਹੈ ਮੈਂ ਫਿਰ ਰੋਟੀ ਕਿਹਦੇ ਘਰੋਂ ਨਹੀਂ ਖਾਧੀ ਉਹਨੇ ਘਰੋਂ ਇੱਕ ਦਿਨ ਅਮਰ ਸਿੰਘ ਦੇ ਘਰੋਂ ਖਾਧੀ ਰੋਟੀ ਅੱਛਾ ਨਾਲ ਘਰ ਸੀ ਨੰਬਰਦਾਰ ਸਰਾਹ ਦਾ ਉਹਨੂੰ ਮੈਂ ਯਾਰ ਕਬੂਤਰ ਖਾਣੇ ਨੇ ਅੱਛਾ ਤੇ ਕੁੱਕੜ ਖਾ ਗਿਆ ਕਪਿਆ ਕੁੱਕੜ ਕਬੂਤਰ ਖਾਣੇ ਕਬੂਤਰ ਬੜਾ ਉਧਰ ਜਾਨਵਰ ਬੜਾ ਅੱਛਾ ਉਹਨੇ ਮੁੰਡਿਆ ਕਿਹਾ ਆਪਣੇ ਨਾਜਰ ਸਿੰਘ ਨਾਮ ਦਾ ਅਮਰ ਸਿੰਘ ਮੁੰਡਾ ਸਾਡੇ ਖੂਹ ਦੇ ਪਾਸ ਸ਼ਾਮ ਨੂੰ ਆਵੀ ਮੈਂ ਖੂਹ ਤੇ ਗਿਆ ਉਹਨੇ 2 ਜੋੜੇ ਕਬੂਤਰਾਂ ਦੇ ਸਾਡੇ ਖੂਹ ਤੇ ਸ਼ਾਮ ਨੂੰ ਆਉਂਦੇ ਨੇ ਅੱਛਾ ਇੱਥੇ ਉੱਥੇ ਕੁੜਾ ਹੀ ਰਹਿੰਦੇ ਨੇ ਮੈਂ ਗਿਆ ਤੇ ਬੰਦੂਕ ਲੈ ਇਹ ਉੱਥੇ ਇੰਡੀਆ ਦੀ ਗੱਲ ਕਰ ਲਿਆ ਅੱਛਾ ਬੰਦੂਕ ਘਰੋਂ ਲੈ ਗਿਆ ਅੱਛਾ ਕਾਰਤੂਸ ਮੈਨੂੰ ਆਦਾ ਇਹ ਖੜਵਾ ਤੇ ਆਪਣੇ ਚੜ ਗਿਆ ਉੱਤੇ ਤੂੰ ਦਾ ਬੂਟਾ ਤੂੰ ਦੀ ਵੇਲੀ ਦੇ ਵਿੱਚ ਤੂੰ ਦਾ ਚੜ ਗਿਆ ਕਬੂਤਰ ਸ਼ਾਮ ਮੇਰਾ ਕੋਠੇ ਤੇ 2 ਜੋੜੇ ਆ ਗਏ ਮੈਨੂੰ ਦਾ ਬਾਪ ਮੈਨੂੰ ਬੰਦੂਕ ਫੜਾ ਮੈਂ ਬੰਦੂਕ ਫੜੇ ਕਾਰਤੂਸ ਦੇ ਕੋਲ ਸਰ ਉਹਨੇ ਕਾਰਤੂਸ ਮੈਂ ਫਾਇਰ ਮਾਰਿਆ 2 ਕਬੂਤਰ ਦੇਖ ਮੈਂ ਮੈਨੂੰ ਚੜ ਕੇ ਫੜ ਲੈ ਅੱਛਾ ਮੈਂ ਉਹ ਦਾੜੇ ਦਾ ਪੌੜੀ ਕੋਈ ਨਹੀਂ ਸੀ ਦਾੜੇ ਰਾਈ ਚੜ ਗਿਆ ਸਿੜੀ ਕੋਈ ਦਾੜੇ ਦਾ ਚੜਾ ਉੱਥੇ ਜਾਨ ਸੀ ਚੜ ਗਿਆ ਕਬੂਤਰ ਫੜ ਕੇ ਤੇ ਮਰ ਗਏ ਅੱਛਾ ਫੜ ਕੇ ਕਬੂਤਰ ਤੇ ਮਰ ਗਏ ਤੇਰੇ ਜਾਂਦੇ ਜੁੰਦੇ ਆ ਪਹੁੰਚਦਾ ਪਹੁੰਚ ਜਾ ਮੈਂ ਥੱਲੇ ਲੈ ਕੇ ਆ ਗਿਆ ਮੈਂ ਬਣ ਗਏ ਸ਼ਿਕਾਰ ਮੈਂ ਨਹੀਂ ਖਾਣੇ ਕਿ ਤੂੰ ਕੀ ਕੌਣ ਮਾਰੇ ਨੇ ਆਹ ਕਬੂਤਰ ਖਾਣੇ ਨੇ ਮੈਂ ਕਿਹਾ ਮੈਂ ਨਹੀਂ ਖਾਣੇ ਮਰ ਗਏ ਉਹਨੇ ਤੂੰ ਜਿਉਂਦੇ ਖਾਣੇ ਦਾ ਉਹਨੂੰ ਕੀ ਪਤਾ ਉਹ ਜੰਮਿਆ ਉੱਧਰ ਜਾ ਕੇ ਅੱਛਾ ਉਹ ਨਾਜਰ ਸਿੰਘ ਉਹਨੇ ਥੱਲੇ ਉਤਰਿਆ ਉਹਦਾ ਪਿਓ ਦਾ ਕੁੱਕੜ ਫੜੋ ਇਹਨੂੰ ਕੁੱਕੜ ਦੇ ਹਾਲ ਕਰੇਗਾ ਤੇ ਫਿਰ ਉਹ ਕੁੱਕੜ ਨੂੰ ਲੱਗਾ ਡੰਡਾ ਮਾਰਨ ਉਹ ਮੁੰਡਾ ਅੱਛਾ ਉਹਦੇ ਪਿਓ ਕਿਹਾ ਰਾਮ ਦੇ ਡੰਡਾ ਨਾ ਮਾਰੀਏ ਮਾਰਦੇ ਇਹਨੇ ਨਹੀਂ ਖਾਣਾ ਇਹਨੇ ਨਹੀਂ ਖਾਣਾ ਉਹਨੇ ਦਾਣੇ ਪਾ ਫੜਾ ਕੁੱਕੜ ਲਾਲ ਕੀਤਾ ਕਬੂਤਰ ਉਹਦੀ ਮਾਂ ਨੇ ਪਕਾਇਆ ਆਪ ਖਾਦੇ ਔਰ ਮੁਰਗਾ ਲਾਲ ਕੀਤਾ ਮੈਂ ਪਕਾਇਆ ਕੋਈ ਉਹ ਨਾ ਖਾਦਾ ਕੋਈ ਮੈਂ ਖਾਦਾ ਅੱਛਾ ਅੱਛਾ ਤੇ ਮੈਂ ਫਿਰ 2 ਮਹੀਨੇ ਇਨਸਾਨ ਬਣ ਕੇ ਰਿਹਾ ਫਿਰ ਮੈਂ ਲੈਣੀ ਸੀ ਪੱਥਰੀ ਇਹ ਕਿਹਨਾਂ ਦੇ ਘਰ ਕਿਹਨਾਂ ਦੇ ਗਏ ਸੋ ਕਿਹਦੇ ਕੋਲ ਬਾਬੇ ਹਰੀ ਸਿੰਘ ਦੇ ਅੱਛਾ ਉਹਦੇ ਕੋਲ 2 ਮਹੀਨੇ ਰਹੇ ਅੱਛਾ ਮੈਂ ਗਿਆ ਮੈਂ ਪੱਥਰੀ ਲੈਣੀ ਸੀ ਉਸ ਤੇ ਲਾਣ ਵਾਲੀ ਅੱਛਾ ਅੱਛਾ ਪੱਥਰੀ ਇੱਕ ਨਾਈ ਨੂੰ ਪੁੱਛਿਆ ਬੂਝਾ ਵੇ ਇਹ ਪੱਥਰੀ ਕਿੱਥੋਂ ਲਈ ਆ ਉਹਨੇ ਖੰਨੇ ਮੰਡੀਆਂ ਤੇ
ਭਾਟੀ ਦੀ ਦੁਕਾਨ ਤੋਂ ਇਹ ਮੈਨੂੰ ਚੇਤਾ ਸਾਲ 42 ਹੋ ਗਏ 40 ਇਸ ਗੱਲ ਨੂੰ ਮੈਨੂੰ ਆਏ ਹੈ ਇਹ ਤਾਂ ਇੰਡੀਆ ਗਏ ਨੂੰ ਹਾਂ। ਫੇਰਾ ਮਾਰ ਕੇ ਉਹ 42 ਸਾਲ ਹੋ ਗਏ ਨੇ 40 ਸਾਲ ਹੋ ਗਏ ਨੇ ਗਏ ਨੂੰ। ਸੰਨ 84 ਗਿਆ 20 ਸਾਲ ਗਿਣਦਾ ਅੱਛਾ 84 ਚ ਤੇ ਗਏ। ਗਿਣਦਾ ਸਾਲ ਹਾਂਜੀ 16 ਤੇ 24 ਕਿੰਨੇ ਹੋ ਗਏ 40 ਸਾਲ ਹੋ ਗਏ ਨੇ ਹੋ ਗਏ 40 ਸਾਲ। ਅੱਛਾ 40 ਸਾਲ ਹੋ ਗਏ ਨੇ ਹਾਂਜੀ। ਤੇ ਮੈਂ ਠੀਕ ਠਾਕ ਸਾਂ ਤੇ ਤੁਸੀਂ ਜਦੋਂ ਉੱਥੇ ਗਏ ਸੀ ਉਦੋਂ ਹੀ ਤਸਵੀਰ ਹੈ ਜਦੋਂ ਇੰਡੀਆ ਗਏ ਸੋ ਜਦੋਂ ਗਿਆ ਇੰਡੀਆ ਦਾ ਉਦੋਂ ਖਚਾਈ ਸੀ 35 ਸਾਲ ਦੀ ਉਮਰ ਮੇਰੀ ਉਮਰ 35 ਸਾਲ ਹੋ ਗਈ ਸੀ ਜਦੋਂ ਮੈਂ ਗਿਆ ਅੱਛਾ ਅੱਛਾ 35 ਸਾਲ ਆ ਫੋਟੋ 35 ਸਾਲ ਦੀ ਹਾਂ 35 ਸਾਲ ਦੀ ਤਸਵੀਰ 35 ਸਾਲ ਦੀ ਮੈਂ ਕੌੜੀ ਗਾੜੀ ਗਿਆ ਚੰਗਾ ਸ਼ਾਨ ਸਾਂ ਅੱਛਾ ਅੱਛਾ ਰਾਹ ਛੱਡਿਆ ਬੀਬੀਆਂ ਬੰਦੇ ਵੇਖ ਕੇ ਵੀ ਬਲਾ ਲੱਗੀ ਹੋਣੀ ਹੈ ਬੜੀ ਜਾਨ ਸੀ ਉਹ ਜਨਾਬ ਮੈਂ ਉਹਦੇ ਖੰਨੇ ਮੰਡੀ ਪਹੁੰਚਿਆ ਇੱਕ ਨਾਈ ਹਿੰਦੂ ਉਹ ਦਾੜੀ ਲਿਆ ਮੁੰਨ ਸਪਾਈ ਦੀ ਹੈ ਅੱਛਾ ਮੈਂ ਤੈਨੂੰ ਆਪਣੀ ਜ਼ਰੂਰਤ ਦੀ ਗੱਲ ਦੱਸਣਾ ਝੂਠ ਨਹੀਂ ਹੈ ਅੱਛਾ ਮੈਂ ਉਹਨੂੰ ਪੁੱਛਿਆ ਭਾਈ ਮੈਂ ਵੱਟੀ ਲੈਣੀ ਹੈ ਉਹ ਹਿੰਦੂ ਖੰਨੇ ਸ਼ਹਿਰ ਚ ਗੱਲ ਕਰ ਖੰਨੇ ਮੰਡੀ ਖੰਨਾ ਉਹ ਮੰਡੀ ਜ਼ਿਲ੍ਹੇ ਲੁਧਿਆਣੇ ਦੀ ਮੰਡੀ ਅੱਛਾ ਲੁਧਿਆਣੇ ਦੀ ਮੰਡੀ ਸਾਡੇ ਛੰਨਾ ਤੋਂ 10 ਮੀਲ ਪਰ ਸੀ ਹੈਂ। ਅੱਛਾ ਅੱਛਾ ਛੰਨਾ ਪਟਿਆਲੇ ਤੋਂ ਉਹ ਲੁਧਿਆਣਾ ਸੀ ਹੈ 10 ਮੀਲ ਖਬਰ ਸੀ ਉਹਦਾ ਸਿਪਾਹੀ ਦਾੜੀ ਮਨਾਣ ਦਿਆ ਤੇਰੀ ਦਾ ਜਵਾਨ ਅੱਛਾ ਲੱਖ ਲੱਖ ਦੀ ਗੱਲ ਬਣਾਇਆ ਸਿਰ ਤੇ ਬੋਦਾ ਮੈਂ ਕਿਹਾ, ਤੂੰ ਮੁਸਲਮਾਨ ਹੋਵੇਗਾ ਮੈਂ ਅਗੇ ਤੂੰ ਕਿੱਥੋਂ ਆਇਆ ਮੈਨੂੰ ਪੁੱਛਦਾ ਮੈਂ ਕਿਹਾ ਮੈਂ ਆਇਆ ਪਾਕਿਸਤਾਨ ਤੋਂ ਕਿ ਕੁਐਸਚਨ ਦੇ ਤੇਰੇ ਕੋਲ ਕੀ ਹੈ ਮੈਂ ਇੱਥੋਂ ਕਹਿੰਦਾ ਵੀ ਵੀਜ਼ਾ ਇਸ ਮੈਂ ਆਇਆ ਆ ਤਸਵੀਰ ਮੇਰੀ ਆ ਆਸ਼ਨਾ ਦੀ ਵਾ ਆਵੇ ਅਨੇ ਤੇ ਰਵਾਨਗੀ ਪਵਾਈ ਆ ਰਵਾਨਗੀ ਮੈਂ ਰਵਾਨਗੀ ਮੈਂ ਨਹੀਂ ਪਵਾਈ मैं ऑल इंडिया का मेरा पासपोर्ट है और यहाँ पर रवानगी पवाने की मैं तुम थाने नहीं जाना और मैं तुम थाने कितों में नहीं जाना कितों नहीं जाने कौन है तुम मैं उन्हें पूछा कौन है मैं बामन हाँ मैं सिपाही हाँ मैं कितों पिछों मैं मत्ते हुआ मत्ते बिरका में आई जाऊँ ਅੱਛਾ ਅੱਛਾ ਮੱਤੇ हाँ मत्ते का फिर मैं ਇਸ਼ਾਰੇ ਦੇ ਨਾਲ ਹੀ शहर ਮਤਲਬ नाल कि मैं नाल गनाल है मैं गनाल मैं बिहा तू तो फिर मेरा रिश्तेदार है मैं जरूरत ना गल की थी ਹਾਂ ਹਾਂ पहले कला ते दुश्मन मुल्क हाँ। मेरी जरूरत है अच्छा। दारी को नहीं होता मैं तू फिर मेरा रिश्तेदार है पाकिस्तानी हो गए मेरा ਰਿਸ਼ਤੇਦਾਰ ਕੇ ਸਾਲੇ ਲੱਗਾ ਫਿਰ ਕੇ पाकिस्तान हो गए मेरा पासपोर्ट कौन है ਹਾਂ ते फिर ना गल हो गई किधर को ठहरे हैं उसे मैं सरदार सरदा सिंह कहूँ जाए अपने माथे बड़ा जवान है ਅੱਛਾ वो देख मेरा बेटी है मैं तेरे नाल गल हो गई है मैं उससे पासपोर्ट खोया और नाई ने वाला पर अजय मैं ना चेता मेरा रेन बड़ा कम करता ਬੜੀ ਗੱਲ ਹੈ ਬਾਬਾ ਜੀ ਬੜੇ आधा परगा जा दूध लिया अद्धे किलो दूध की पत्ती पवा के लिया ते पा बर्फी लिया इन खवा है जो मैं पासपोर्ट खोलिया है और मैं पना दूंगी जा पासपोर्ट तो खोलना था मेरा मैं नहीं तेरी जा पींदा मैं नहीं पीनी वो बटियाँ नहीं पथरी पथ के मैं टेंपू के बह के फिर पिंड ਅੱਛਾ वो मैंने योगा से करता मुंडा वो संधू साढ़े संधुआ सिखाता अपने मासी ਅੱਛਾ गाजी है गाजी पिंड है कुरल के है ਗਾਜ਼ੀ ਮਨਾਰਾ गाजी में है कुरल के पिंड हाँ। कुरल के ਅੱਛਾ ਕੋਲ ਕੇ पोतनारी ਕੋਲ ਕੇ ਮਨਾਰਾ ਜੀ ਨੂੰ ਕਹਿੰਦੇ कुरल के मनारा अच्छा। गाजी मनारा कट्ठे पिंड ਹਾਂ ਹਾਂ वो ना आंदा मैं तेरे नाल गल हो जाएगी फिर मैं आ गया मैनू पूछा सर अपने मुंडा शेख जोगा सिंह भाज जरा रंग लाल बड़ा होया खैर फिर शराब वाली पी बैठा हैं? और मैं शराब की पीनी है तेरा को वाकफ है सिपाही अमर सिंह ने है तो पिछों मत्थे दा और गल कर मैं कहा मेरा पास अखवा है कि ले नहीं मैं बड़ा जवान सिख मैं ले लिया पासपोर्ट मेरे को यही सोच एक सीने च रखा ਅੱਛਾ ਅੱਛਾ ਹਾਂਜੀ ਹਾਂਜੀ ਸੰਭਿਆ ਸੀ हाँ जी। इस करना तू लगे ਹਾਂ ਹਾਂ मुंडे ने कार जुगाड़ करो कार कॉल करी ਅੱਛਾ मैं लविया कम खराब हुआ है ਮੈਂ ਪੁੱਛਾਂ ਵੀ ਕਿਵੇਂ ਮੇਰੇ ਮੈਂ ਪਰੋਣੇ ਕੋਲ वापस वो मुंडा उधर कार चलाई तो मेरे नाल बारिया सारा पत के कन्ने मंडी है ਅੱਛਾ वो जाके बामनी दे सबाई दे घर मारे ठुडे ओए अंबू अबू वाला वो बामनी भजी है ਉਹਦੇ ਘਰ ਵਾਲੀ ਆਈ हाँ सरदार जी महाराज
ਅੱਗੇ ਅਮਰ ਸਿੰਘ ਆ ਮੇਰਾ ਵੀਰ ਅੰਬੂ ਹੈ ਉਹਨਾਂ ਕੁੜੀ ਜਾ ਪਾਸਪੋਰਟ ਮੇਰੇ ਮਾਮੇ ਦੇ ਪੁੱਤਰ ਕੋਲ ਖੁੰਦਾ ਰਿਹਾ ਉਹ ਸਾਡੇ ਪਿੰਡ ਦਾ ਭਨੇਵਾ ਜੀ ਸਿੱਖਾਂ ਦਾ ਉਹ ਜੋਗਾ ਸਿੰਘ ਅੱਛਾ ਕੋਲ ਲਿਆ ਆਂਦਾ ਹੈ ਕੋਲ ਲੱਗਿਆ ਦਾ ਐਸੀ ਕੱਲਾ ਜਵਾਨ ਬੜਾ ਐਡੀ ਮੋਟੀ ਅੱਖ ਅੱਛਾ ਸੰਡੇ ਦੀ ਬੜਾ ਜਵਾਨ ਹੂੰ ਕਿਤੇ ਅੰਬੂ ਉਹਨੇ ਭੁੱਲ ਗਿਆ ਅਦਾ ਪਾਵਾ ਤੇ ਜਨਾਬ ਨੇ ਥਾਣੇ ਸੇ ਗਿਆ ਤੇ ਬਾਈ ਖੜੀਆਂ ਕਰ ਲਈਆਂ ਸਿੱਖਾਂ ਹੂੰ ਅਫਸਰਾਂ ਥਾਣੇਦਾਰ ਦੂਜਾ ਜ਼ਿਲ੍ਹਾ ਉਹ ਜ਼ਿਲ੍ਹਾ ਲੁਧਿਆਣਾ ਖੰਨਾ ਮੰਡੀ ਲੁਧਿਆਣੇ ਦੇ ਹੂੰ ਅਸੀਂ ਪਟਿਆਲੇ ਰਹਿੰਦੇ ਆ ਅੱਛਾ 10 ਮੀਲ ਸਫ਼ਰ ਸੀ ਹੂੰ ਸਰਦਾਰ ਜੀ ਖੈਰ ਉਹਨਾਂ ਬੂ ਕਿਸੇ ਦੇ ਅਗੇ ਗੱਲ ਕਰੋ ਅਗੇ ਮੇਰੇ ਮਾਮੇ ਦਾ ਪੁੱਤਰ ਪੜਾਉਣ ਆਇਆ ਜੌਨ ਪੜਾਉਣ ਹੈ ਹੂੰ ਪਾਸਪੋਰਟ ਖੋਲਦਾ ਰਿਹਾ ਖੁਆ ਲਿਆ ਕਿ ਕੋਲੇ ਉਹਨਾਂ ਖੁਆ ਨੇ ਖੋਲਿਆ ਉਹਦੇ ਕੋਲ ਐ ਕਿਥੇ ਹੋ ਉਹਨਾਂ ਲਗਾ ਦਿੱਤਾ ਮੇਰੇ ਮਸਲਾ ਕੁੜੀ ਜਾਵੇ ਨੂੰ ਹੈ ਸਭਾਈ ਉਹਨਾਂ ਲਗਾ ਦਿੱਤਾ ਆਦਾ ਭਾ ਚਲੀ ਯਾਰ ਨਹੀਂ ਲੱਭਾ ਹੈ ਆ ਤੈਨੂੰ ਫਿਲਮ ਵਿਖਾਵਾਂ ਹੈ ਲੋਗਾ ਸਿੰਘ ਮੈਨੂੰ ਆ ਦਿਨ ਫਿਲਮ ਵਿਖਾਵਾਂ ਮੈਨੂੰ ਬਾਜ਼ਾਰੇ ਲੈ ਗਿਆ ਚਾਹ ਪੀ ਫਿਲਮ ਕ੍ਰਾਂਤੀ ਫਿਲਮ ਕ੍ਰਾਂਤੀ ਉੱਥੇ ਮੈਨੂੰ ਲੈ ਗਿਆ ਫਿਲਮ ਲੱਗੀ 96 ਚ ਲੱਗ ਗਿਆ 96 ਚ ਆਦਾ ਬੇਗ ਆ ਲੜਕੀ ਮੁਸਲਮਾਨ ਨੇ ਸਿੱਖ ਜਾਨ ਕੁਰਬਾਨ ਕੀਤੀ ਸਿੱਖ ਨੇ ਆਖੂ ਛਾੜੀ ਨਾਲ ਮਰਨ ਲੱਗੀ ਫੜ ਲਈ ਇਹਨੇ ਪਾਕਿਸਤਾਨ ਧੀ ਬਣਾ ਕੇ ਬਚਾਈ ਸਿੱਖਾਂ ਨੂੰ ਮਾਰਿਆ ਆ ਸਿੱਖੀ ਕਿਹਨੇ ਕੁੜੀ ਨੂੰ ਬਚਾਇਆ ਤੁਹਾਡੇ ਮੁਸਲਮਾਨਾਂ ਦੀ ਇਹ ਸਿੱਖ ਨੇ ਨਹੀਂ ਮਦਦ ਕੀਤੀ ਫਿਰ ਉਸੋਂ ਆ ਗਿਆ ਮੈਂ ਆਉਣਾ ਸੀ ਮੈਂ ਜਾਵੇ ਮੇਰਾ ਵੀਜ਼ਾ ਲਵਾਓ ਹੈ ਤੇ ਮੈਂ ਜਾਣਾ ਪਿੱਛੇ ਅੱਛਾ 2 ਮਹੀਨੇ ਹੋ ਗਏ ਨੇ ਉਹ ਬੰਦਾ ਸਿੰਘ ਮੈਨੂੰ ਨੰਬਰਦਾਰ ਸੀ ਚੱਲ ਰਹੀ ਪਟਿਆਲੇ 14 ਮੀਲ ਪਟਿਆਲਾ ਅੱਛਾ ਪਟਿਆਲਾ ਕਹਿੰਦੇ ਕਿਲੇ ਉੱਤੇ ਕਚਹਿਰੀਆਂ ਕਿਲਾ ਬਣਿਆ ਚੜ ਗਿਆ ਕੁਛ ਆਦਾ ਜੀ 6 ਡੰਗ ਲੇਟ ਕਰੋ ਅਫਸਰ ਨੂੰ ਆਦਾ 6 ਡੰਗ ਲੇਟ ਕਰ ਉੱਤੇ ਕਰ ਨੰਬਰਦਾਰ ਨੇ 6 ਦਿਨ ਵਧਾ ਦੇ ਉਹਨੇ ਆਖਿਆ ਅਸੀਂ ਦਿਵਾਲੀ ਅੰਮ੍ਰਿਤਸਰ ਵਿਖਾ ਕੇ ਤੇ ਫੇਰ ਜਾਣ ਕਰਨਾ ਅੰਮ੍ਰਿਤਸਰ ਦਿਵਾਲੀ ਵਿਖਾ ਕੇ ਦੀਵਾਲੀ ਆਉਣ ਵਾਲੀ ਇਸ ਤੋਂ ਦਿਵਾਲੀ ਆਣ ਦੀਵਾਲੀ ਦੇਖ ਲੈ ਕੰਮ 6ਵੇਂ ਦਿਨ ਦਿਵਾਲੀ ਸੀ ਅੱਛਾ ਅਸਾਂ ਵਿਖਾ ਕੇ ਨੂੰ ਕਰਨਾ ਇਹ ਕਾਲਾ ਮੈਂ ਪਿਆ ਮੈਂ ਖਾਦ ਪਾ ਬੇਟਾ ਮੁੰਡਿਆਂ ਨੂੰ ਸਾਡਾ ਮੁੰਡਾ ਗਿਆ ਛੋਟ ਕੇ ਅੱਛਾ ਇੱਕ ਇੰਚ ਛੋਟਾ ਤੇ ਮੈਂ ਫਰੈਂਡ ਦੇ ਨਾਲ ਰਿਹਾ ਤੇ ਮੈਂ ਫਿਰ ਨਾ ਸਕਿਆ ਉਹ ਮੈਂ ਕਿਹਾ ਯਾਰ ਅਫਸਰ ਨੇ ਮਾਰ ਨਾ ਉੱਤੇ ਵਧਾਈ ਉਹਨਾਂ ਮਾਰਾ ਨੰਬਰਦਾਰ ਚੱਲੇ ਕਰਨੇ ਮੈਂ ਕੋਈ ਗੱਲ ਨਹੀਂ ਛੇ ਡੰਗ ਮੈਂ ਤੈਨੂੰ ਉੱਤੇ ਦੇ ਦਿੱਤੇ ਨਾ ਲਓ ਜੀ ਅਸੀਂ ਅੰਮ੍ਰਿਤਸਰ ਹੈ 5 ਬੰਦੇ ਨਾਲ ਹੈ ਸੋਹਣ ਸਿੰਘ ਨੰਬਰਦਾਰ ਇੱਕ ਬਾਬਾ ਹਰੀ ਸਿੰਘ 2 ਤੇ ਬੰਤਾ ਸਿੰਘ ਤੇ 3 ਤੇ ਕੈਲਾ ਸਿੰਘ ਤੇ ਮਹਿਲਾ ਸਿੰਘ 5 ਬੰਦੇ ਮੇਰੇ ਨਾਲ ਹੈ ਦੀਵਾਲੀ ਤੇ ਸ਼ਹਿਰ ਦੀਵਾਲੀ ਵੇਖਣ ਹਾਂ ਦਿਵਾਲੀ ਵੇਖਣ ਉੱਥੋਂ ਪਟਿਆਲੇ ਹਾਂ ਪਟਿਆਲਾ ਇੱਥੋਂ ਨਹੀਂ ਸਲਾਮਾਬਾਦ ਹੈ ਛੇਵਾਂ ਜਿਹੜਾ ਇਸ ਵੇਲੇ ਇਹਨਾਂ ਪਟਿਆਲਾ ਅੱਛਾ ਬਾਬਾ ਦੂਰ ਇਥੋਂ ਹਾਂ 30 ਰੁਪਈਆਂ ਨਾਲ ਮੈਂ ਤੋੜ ਪਟਿਆਲੇ ਉਹਨਾਂ ਦਾ ਘਰ ਪੜ ਗਿਆ 30 ਰੁਪਈਆ ਇਸ ਫਾੜ ਤੋਂ ਮੈਂ 30 ਰੁਪਈਆ ਨਾਲ 12 ਨੇ ਲੱਗਾ ਲਾਹੌਰ ਦਾ ਕਰਾ ਉਹ ਗੋਦੌਰ ਵੀ ਅੰਮ੍ਰਿਤਸਰ ਦਾ 30 ਰੁਪਈਆ ਨਾਲ ਤੋੜ ਮੈਂ ਪੜ ਗਿਆ ਛੇਵੇਂ ਜਿਹੜੇ ਹੁਣ 30 ਰੁਪਏ ਇੱਕ ਮੀਲ 5 ਸ਼ਹਿਰ ਦਾ ਹਾਂਜੀ ਸ਼ੋਗ ਲੈ 30 ਰੁਪਏ 30 ਰੁਪਏ ਲੈਂਦੇ ਨੇ ਸ਼ਹਿਰ ਹੈ ਹਾਂਜੀ ਕੋਈ 30 ਰੁਪਏ ਨਾਲ ਬਾਬਾ ਜੀ ਗੱਲ ਵੀ 40 ਸਾਲ ਦੀ ਨਾ ਹਾਂ ਅੱਛਾ ਉਹ ਨਾ ਜਨਾਬ ਅੰਮ੍ਰਿਤਸਰ ਸ਼ਹਿਰ ਦਾ ਜੁੱਤੀਆਂ ਨਹੀਂ ਕਰਨੀਆਂ ਉਹ ਸਿੱਖਾਂ ਕੇ ਬੜਾ ਵੱਡਾ ਗੁਰਦੁਆਰਾ 4 ਬੂਹੇ ਇੱਧਰ ਦੱਖਣ ਪਾਸ ਕਰਦੇ ਚੜਦੇ ਅੰਦਰ ਵੜ ਜਾਏਗੇ ਜਿਹੜੇ ਮਾਨਤਾ ਰੋ ਤੇ ਚੁੱਕੋ ਅਸੀਂ ਮਸੀਤ ਦੀ ਜੁੱਤੀ ਦੇ ਪੈਸੇ ਦਿੰਦੇ ਹੈ ਨਾਲ ਪਰਚੀ ਦੇ ਦੇਣਾ ਹਾਂਜੀ ਪੈਸੇ ਦਿੰਦੇ ਨਾ ਹਾਂਜੀ ਉੱਥੇ ਫਰੀ ਲੋ ਜਨਾਬ ਅੰਮ੍ਰਿਤਸਰ ਇੱਕ ਤਾਰਾ ਸਿੰਘ ਲੀਡਰ ਹੋਇਆ ਸਿੱਖ ਅੱਛਾ ਉਹਦੀ ਧੀ ਨੂੰ ਫੋਟੋ ਦੀ ਕੁੜੀ ਸੀ ਬੇਨਜ਼ੀਰ ਹਾਂਜੀ ਤਕਰੀਰਾਂ ਕਰ ਰਹੀ ਐਵੇਂ ਉਹਦੀ ਕੁੜੀ ਉਦੋਂ ਹੈ ਲੀਡਰ ਸੀ ਸਾਡਾ ਬਾਤ ਪਾਇਆ ਤੇ ਉਹ ਮੁਸਲਮਾਨਾਂ ਦੇ ਖਿਲਾਫ ਗੱਲਾਂ ਕਰੇ ਅੱਛਾ ਗੁਰਦੁਆਰੇ ਵਿੱਚ ਮੈਂ ਹੀ ਬੈਠਾ ਅੱਛਾ 5 ਸਿੱਖ ਨਾਲ ਹੈ ਜੇ ਦੇਖੋ ਸਾਡੇ ਮੁਸਲਮਾਨਾਂ ਦੇ ਖਿਲਾਫ ਗੱਲਾਂ ਕਰੇ ਅਸੀਂ ਕੋ ਵੇਖੋ ਜਨਿਆਲੇ ਸ਼ੇਰ ਖਾਂ ਮੁਸਲਮਾਨਾਂ ਤੁਹਾਡੇ ਨਾਲ ਕੀ ਕੀਤਾ ਜਨਿਆਲੇ ਸ਼ੇਰ ਖਾਂ ਮੁਸਲਮਾਨਾਂ ਤੁਹਾਡੇ ਨਾਲ ਕੀ ਕੀਤਾ ਹੈ
ਸਿੱਖ ਬੜੇ ਮਾਰੇ ਨੇ। ਅੱਛਾ, ਫਿਰ ਨਨਕਾਣਾ ਸਾਹਿਬ ਇਹਨਾਂ ਕੀ ਕੀਤਾ, 300 ਕੜਾ ਲੱਭਾ, ਇਹਨਾਂ ਸਿੱਖ ਸਾੜਿਆ, ਮੁਸਲਮਾਨਾਂ ਵੱਢ ਕੇ। ਹੈ ਅੱਛਾ ਮੈਂ ਕਿਹਾ ਬਾਬਾ ਮੈਨੂੰ ਇੱਥੋਂ ਕੱਢੋ, ਮੈਂ ਨਹੀਂ ਸੁਣਦਾ, ਤਕਰੀਰ ਸਾਡੇ ਖਿਲਾਫ ਬੋਲਦੀ ਹੈ ਪਈ ਭੈਣ ਚੋਦ। ਹੈ ਸਾਲ 40 ਲੰਘ ਗਏ ਨੇ, ਮੂੰਹ ਤੇ ਕਹੀ ਗਿਆ ਬਕਵਾਸ ਸਾਡਾ। ਕਰਦੀ ਹੈ, ਮੇਰੇ ਮਨ ਨੂੰ ਬਾਤ ਕਰਦੀ ਹੈ। ਹਾਂ। ਮੈਂ ਨਹੀਂ ਸੁਣਦਾ, ਉਠੋ ਉਠੋ। ਉਹ ਜਿਹੜੇ 3 ਮੁੰਡੇ ਸਨ ਉਹ ਰਹਿ ਗਏ। ਹੈ ਉਹ 3 ਬਾਬੇ ਉੱਠ ਗਏ, ਦੋ ਗਏ। ਹਰੀ ਸਿੰਘ ਅੱਜ ਫੋਟੋ ਹੈ, ਉਹ ਤੁਹਾਡੇ ਨਾਲ ਆ ਗਏ ਬੁੱਢੇ ਤਿੰਨੇ? ਉਹ ਮੁੰਡੇ ਉੱਥੇ ਤਕਰੀਰ ਸੁਣਦੇ ਰਹੇ। ਅੱਛਾ, ਬਾਬੇ ਆ ਗਏ। ਆ ਬਾਬੇ, 2 ਬਾਬੇ ਮੇਰੇ ਨਾਲ ਉੱਠ ਬੈਠੇ। ਅੱਛਾ ਆ ਨਾਮ ਸਿੰਘ ਘਮਿਆਰ ਦੀ ਕੁੜੀ ਵੀ ਆਈ, ਸ਼ਰੀਫਪੁਰੇ ਮਹੱਲੇ, ਅਜੇ ਮੈਨੂੰ ਗੱਲ ਯਾਦ ਹੈ। ਅੱਛਾ ਸ਼ਰੀਫਪੁਰੇ ਮਹੱਲੇ ਉਹਦੀ ਕੁੜੀ ਵੀ ਆਈ, ਨਾਮ ਸਿੰਘ ਘਮਿਆਰ ਦੀ। ਹਾਂ ਤੇ ਆ ਉਹ ਜਾ ਚਲੋ ਅਲੀ ਮੈਂ ਜਲਿਆਂਵਾਲਾ ਬਾਗ ਮੈਨੂੰ ਨਾ ਵਿਖਾਇਆ। ਜਲਿਆਂਵਾਲਾ ਬਾਗ ਲਾਸ਼ਾਂ ਜਦੋਂ ਉਹਨਾਂ ਅੰਗਰੇਜ਼ ਨੇ ਗੋਲੀ ਚਲਾਈ ਹੈ ਮੁਸਲਮਾਨਾਂ ਤੇ, ਸਿੱਖਾਂ ਤੇ, ਹਿੰਦੂਆਂ ਤੇ। ਸੁਣੀ ਗੱਲ ਕਿ ਨਹੀਂ? ਉਹਨੇ 3 ਕੌਮਾਂ ਮਾਰੀਆਂ ਸੱਦ ਕੇ, ਆਓ ਤੁਹਾਡੀ ਮੈਂ ਹੈ ਇਹ ਕੱਢਦੇ ਸਨ ਮੁਸਲਮਾਨ ਸਿੱਖ, ਤੇ ਉਹਨੇ ਕੁੜੀ ਆ ਵੱਖਰਾ ਕੰਮ ਬਣਾਇਆ, ਹਿੰਦੂ ਮੁਸਲਮਾਨ ਲੜਾ ਦਿੱਤੇ। ਆਪ ਹੀ ਲੜਾਤੇ। ਲੜਾਉਣ ਦਾ ਕੋਈ ਮਕਸਦ ਨਹੀਂ ਹੈ, ਸਿਰਫ ਮਕਸਦ ਇਹ ਸੀ ਇਹਨੂੰ ਅੰਗਰੇਜ਼ ਨੂੰ ਕੱਢੋ ਸੀ। ਹਾਂ ਦੋਵਾਂ ਕਰਨ ਦਾ ਮਕਸਦ ਇਹ ਸੀ, ਸਿੱਖਾਂ ਦਾ ਤੇ ਮੁਸਲਮਾਨਾਂ ਦਾ। ਆਪੇ ਸੱਖਾਂ ਭਰਾਵਾਂ ਸਨ ਜੋ ਬਸ ਹਾਂ ਲੋਕਾਂ ਦੇ ਪੀਂਦੇ ਹੈ। ਸਹੀ ਹੈ। ਅੱਛਾ, ਉਹ ਜਨਾਬ ਉਹਨੇ ਗੋਲੀ ਚਲਾਤੀ, ਸਿੱਖ ਮੁਸਲਮਾਨ ਲਾਸ਼ਾਂ ਪਈਆਂ ਬੈਠੀਆਂ, ਆ ਗੋਲੀ ਦਾ ਨਿਸ਼ਾਨ, ਗੋਲੀ ਦਾ ਨਿਸ਼ਾਨ, 4 ਗੋਲੀਆਂ ਲਾਸ਼ਾਂ ਪਈਆਂ। ਮੁਸਲਮਾਨ ਸਿੱਖ ਹਿੰਦੂ ਉਹਨੇ 3 ਕੌਮਾਂ ਫਨਾ ਕਰ ਦਿੱਤੀਆਂ ਜਲਿਆਂਵਾਲੇ ਬਾਗ ਵਿੱਚ, ਅੰਮ੍ਰਿਤਸਰ। ਅਜੇ ਉੱਥੇ ਫੋਟੋ ਬਣਿਆ। ਮੈਂ ਕਿਹਾ ਮੈਨੂੰ ਇਹ ਵੀ ਨਾ ਵਿਖਾਓ। ਉਹਨੂੰ ਫਿਰ ਮੁੰਡਾ ਇੱਕ ਭਗਤ ਸਿੰਘ 22 ਸਾਲ ਦਾ ਮੁੰਡਾ, ਐਸ ਫੈਸਲਾਬਾਦ ਦਾ, ਇਹ ਉੱਠਿਆ, ਇਹਨੇ ਬਰਤਾਨੀਆ ਜਾ ਕੇ ਉੱਥੇ ਅੰਗਰੇਜ਼ ਨੂੰ ਮਾਰ ਕੇ ਪੰਜਾਬ ਦਾ ਵੱਟਾ ਉਹ ਮੁੰਡਾ ਭਗਤ ਸਿੰਘ ਲੈ ਕੇ ਆਇਆ। ਭਗਤ ਸਿੰਘ ਹਾਂ ਭਗਤ ਸਿੰਘ। ਹਾਂਜੀ। ਉਹਨਾਂ ਮੈਨੂੰ ਦੱਸਿਆ ਅਵਾਰਾ ਲੱਗੀਆਂ ਭਗਤ ਸਿੰਘ ਦੀਆਂ। ਇਹ ਭਗਤ ਸਿੰਘ ਉਸ ਅੰਗਰੇਜ਼ ਨੂੰ ਮਾਰ ਕੇ ਹੈ। ਸਹੀ ਹੈ। ਉਹ ਫਿਰ ਗਿਆ ਉਹ ਕੁੜੀ ਦੇ ਘਰ, ਉਹਨੇ ਪਿਆਰੋ ਹਾਂ। ਅੱਛਾ, ਪਿਆਰੋ ਜੀ ਦਾ ਨਾਮ? ਪਿਆਰੋ ਉਹ ਨਾਮ ਸਿੰਘ ਘਮਿਆਰ ਦੀ ਕੁੜੀ। ਅੱਛਾ, ਉਹਦਾ ਪੁੱਤਰ ਵੱਡਾ ਸ਼ਾਨੂ, ਛੋਟਾ ਕਾਰੀ, ਛੋਟਾ ਦਿਆਲੂ। ਅੱਛਾ ਸ਼ਾਨੂ ਮੇਰਾ ਨਹੀਂ, ਕਾਰੀ ਦਿਆਲੂ ਛੋਟੇ ਸਨ। ਉਹਦੇ ਨਾਲ ਮਿਲੇ ਇੱਥੇ ਉਹਨਾਂ ਖੋਤਿਆਂ ਦੀਆਂ ਖੁਸ਼ਾਂ ਭੇਜੀਆਂ। ਉਸ ਹੁਣ 15 ਕਿੱਲੇ ਪੈਲੀ ਮੁੱਲ ਦੀ ਘਮਿਆਰ ਨੇ? ਆਹ ਨਾਮ ਦੇ ਕਿਨਾਰੇ ਜਿਉਂਦਾ ਉਹਨੇ ਕਿਸੇ ਕਤਲ ਕੀਤਾ ਸੀ। ਇੰਦਰ ਸਿੰਘ ਘਮਿਆਰ ਨੂੰ ਮਾਰਿਆ ਸੀ। ਅੱਛਾ। ਇੰਦਰ ਸਿੰਘ ਬੜਾ ਜਵਾਨ ਸੀ ਤੇ ਬੜੀਆਂ ਖੈਰਾਂ ਹੋਈਆਂ। ਬਈ ਸ਼ਾਮਾ ਮੁੰਡੇ ਕਿਥੇ ਜੀ ਅਗੇ ਮੁੰਡੇ ਪੁੱਤਰ ਆ ਖੰਨੇ ਮੰਡੀ, ਮੁੰਡੇ ਹਪਲੇ ਵਾਲੇ ਦੇ ਮੋਢ ਮਰਬਾ ਪੈਲੀ ਲਈ ਮੋਢ ਮਹੱਤੇ ਦੇ ਰੱਬਾ ਹੈ। ਉਹਨੇ ਉਹਨਾਂ ਦੀ ਭੈਣ ਸੀ ਨੰਦ ਦੀ ਕੁੜੀ ਅੰਮ੍ਰਿਤਸਰ ਦੇ ਮੁੰਡੇ ਸਿੱਖ ਮੁੰਡੇ। ਉਹ ਆਖਰ ਗਿਆ ਪਿਆਰੋ ਆਓ ਬਾਬਾ ਜੀ, ਆਓ ਬਾਬਾ। ਆ ਸਿਆਣ ਮੁੰਡਾ ਕੌਣ ਹੈ? ਆਜੀ ਬਾਬਾ ਜੀ ਮੁੰਡਾ ਨਾਈਆਂ ਦਾ, ਤੇ ਮੇਰੇ ਵੀਰ ਨਾਲ ਖੇਡਣ ਨੂੰ ਸਾਡੇ ਘਰ ਆਉਂਦਾ ਸੀ। ਸਾਡੇ ਘਰ ਖੇਡਣ ਆਉਂਦਾ ਸਿਆਣ ਲਿਆ ਉਹਨੇ? ਬੋਲਾ ਵਾਹ ਜੀ ਵਾਹ। ਤੇ ਮੁੰਡਾ ਨਾਈਆਂ ਦਾ ਮੁੱਛਾਂ ਬੇਟਾ। ਤੇ ਮੁੰਡਾ ਨਾਈਆਂ ਇਹਦਾ ਕੋਈ 12 ਮਹੀਨੇ ਦਾ। ਤੇ ਮੁੰਡਾ ਨਾਈਆਂ ਮੈਂ ਨਾ ਭੁੱਲ ਗਈ। ਅਸੀਂ ਆਣ ਲਿਆ ਮੈਂ ਸਾਡੇ ਖੂਹ ਦੇ ਲੰਮੜੇ ਦੇ, ਤੁਹਾਡੇ ਖੂਹ ਕੋਲ ਘਰ ਸੀ ਹੈ। ਉਹ ਵੀ ਦੱਸਿਆ ਉਹਨੇ। ਮੈਂ ਬੜੀ ਗੱਲ ਹੈ ਉਹ ਨਾ ਮੈਨੂੰ ਜੜ ਗਿਆ ਬੁਖਾਰ ਹੈ। ਉਹਦੀਆਂ 9 ਦਵਾਈਆਂ, ਗਾਂ ਬੜੀ ਗਾਂ ਦੁੱਧ ਹੈਗੇ ਵੀਰ ਮਣ ਦੁੱਧ ਦਿੰਦੀ ਹੈ। ਮਣ ਵੀ ਸਵੇਰੇ ਵੀ ਸ਼ਾਮ ਨੂੰ ਮੈਨੂੰ ਖਰਾਕ ਪਾਣੇ ਕਈ 10 ਰੱਖਦੇ ਬਾਕੀ ਵੇਚ ਛੱਡਨੇ ਦੇ ਪੱਠਾ ਪੁੱਠਾ। ਨਵਾਂ ਦੀ ਤੁਹਾਡਾ ਮਾਮਾ ਹੈ ਨਹੀਂ ਮੁੱਠੀਆਂ ਭਰੋ। ਮੈਂ ਕਿਹਾ ਨਾ ਮੈਨੂੰ ਮੁੱਠੀਆਂ ਨਾ ਭਰੇ। ਉਹ ਮੈਨੂੰ ਟੀਕੇ ਲੈ, ਬੁਖਾਰ ਮੇਰਾ ਲੈ ਗਿਆ। ਸਵੇਰੇ ਉਹ ਦੋਵੇਂ ਬਾਬੇ ਨੇ ਮੈਨੂੰ ਗੱਡੀ ਬਾ ਕੇ ਤੇ ਵਾਪਸ ਤੁਰ ਗਿਆ ਹੈ। ਉਹਦਾ ਦਲੀਬੇ ਦਾ ਪੁੱਤਰ ਦਲੀਬੇ ਮੈਨੂੰ ਆ ਗਿਆ ਭਾ ਮੇਰੇ ਪਿਓ ਨੇ ਮੈਨੂੰ ਜ਼ਮੀਨ ਨਹੀਂ ਦਿੱਤੀ, ਦਾਦੀ ਦੀ ਜ਼ਮੀਨ ਸੀ 10 ਕਿਲੋ ਦਾਦੀ ਨੇ ਮੇਰੇ ਨਾਲ ਕਰਾਈ ਸੀ। ਜਦੋਂ ਦਾਦਾ ਮੋਇਆ ਮੇਰੀ ਮਾਂ ਮਰ ਗਈ ਜੰਮਦੇ ਦੀ, ਉਹ 10 ਕਿਲੋ ਮੈਨੂੰ ਬਾਕੀ ਮੇਰੇ ਪਿਓ ਮੈਨੂੰ ਪੈਲੀ ਨਹੀਂ ਦਿੱਤੀ। ਉਹ ਚੌੜੀ ਇਬਰਾਹਿਮ ਮੈਨੂੰ ਆਖੀ, ਚੌੜੀ ਸ਼ਰੀਫ ਨੂੰ ਆਖੀ ਤੇ ਮੇਰਾ ਗੁਆਸਰਾ ਕਰਨ। ਉਹ ਸੋਹਣ ਸਿੰਘ ਮੈਨੂੰ ਆਸੀ ਹੋ ਗਏ ਹੈ। ਬੱਚਾ ਮੈਂ ਕੁਆਗ ਨਾ ਬਾਲਦੀ 2 ਮਹੀਨੇ ਰਹਿ ਕੇ ਚੱਲਿਆ। ਇਹ ਨਹੀਂ ਦੂਜਿਆਂ ਮੁੰਡੇ ਨੂੰ ਆਉਂਦੀ, ਇਹ ਨਹੀਂ ਇਹਨੂੰ ਆ ਗਈ ਹੈ।